ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਅਪਡੇਟ ਟਰੱਕਿੰਗ ਪ੍ਰੋਗਰਾਮ ਦੇ ਵਿੱਚ ਅੱਜ ਆਪਾਂ ਦੁਪਹਿਰ 3 ਤੋਂ ਲੈ ਕੇ 4 ਵਜੇ ਤੱਕ ਗੱਲਬਾਤ ਕਰਦੇ ਹੁੰਦੇ। ਆਪਣੇ ਨਾਲ ਜੁੜਦੇ ਨੇ ਗਲੋਬਲ ਟਰੱਕ ਪਰਮਿਟਸ ਤੋਂ ਰਜਿੰਦਰ ਸਿੰਘ ਟਾਂਡਾ ਜੀ ਇੱਕ ਵਾਰ ਮੁੜ ਤੋਂ ਜੁੜ ਚੁੱਕੇ ਨੇ। ਸਤਿ ਸ਼੍ਰੀ ਅਕਾਲ ਰਜਿੰਦਰ ਸਿੰਘ ਜੀ, ਸਵਾਗਤ ਹੈ ਸ਼ੋਅ ਦੇ ਵਿੱਚ। ਸਤਿ ਸ਼੍ਰੀ ਅਕਾਲ ਪ੍ਰਵੀਨ ਜੀ, ਤੁਹਾਨੂੰ ਔਰ ਤੁਹਾਡੀ ਸਾਰੀ ਟੀਮ ਨੂੰ ਔਰ ਸੁਣ ਰਹੇ ਸਾਰੇ ਹੀ ਦਰਸ਼ਕਾਂ ਨੂੰ ਮੇਰੇ ਵੱਲੋਂ ਬਹੁਤ ਹੀ ਪਿਆਰ ਔਰ ਅਦਬ ਭਰੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸੋ ਕਈ ਟਰੱਕਿੰਗ ਇੰਡਸਟਰੀ ਦੇ ਬਾਬਤ ਆਪਾਂ ਕਈ ਟੈਕਨੀਕਲ ਜਿਹੜੀਆਂ ਚੀਜ਼ਾਂ ਹੁੰਦੀਆਂ ਨੇ ਸਮਝਣ ਵਾਲੀਆਂ, ਟਰੱਕਰ ਵੀਰਾਂ ਦੇ ਸਮਝਣ ਵਾਲੀਆਂ, ਜਾਂ ਕਿ ਕਿਸੇ ਨੂੰ ਕੰਪਨੀ ਬਣਾਉਣ ਦੇ ਵਿੱਚ ਕਿਹੜੀ ਜਾਣਕਾਰੀ ਉਹਦੇ ਕੋਲ ਹੋਣੀ ਚਾਹੀਦੀ ਹੈ, ਟੈਕਸ ਬਾਰੇ ਕਿਹੜੀ ਜਾਣਕਾਰੀ ਹੋਣੀ ਚਾਹੀਦੀ ਹੈ, ਆਡਿਟਸ ਬਾਰੇ ਕਿਹੜੀ ਤਰ੍ਹਾਂ ਦੇ ਆਡਿਟਸ ਨੇ, ਇਹਨਾਂ ਦੇ ਬਾਰੇ ਆਪਾਂ ਤਫਸੀਲ ਦੇ ਨਾਲ ਜਾਣਕਾਰੀ ਤੁਹਾਡੇ ਨਾਲ ਸਾਰਿਆਂ ਨਾਲ ਸਾਂਝੀ ਕੀਤੀ ਹੈ। ਜਿਹੜੇ ਰਜਿੰਦਰ ਸਿੰਘ ਟਾਂਡਾ ਜੀ ਨੇ ਗਲੋਬਲ ਟਰੱਕ ਪਰਮਿਟਸ ਦੇ ਤਹਿਤ ਇਹ ਪਿਛਲੇ 2 ਦਹਾਕਿਆਂ ਤੋਂ 20 ਸਾਲ ਤੋਂ ਵੀ ਵੱਧ ਸਮੇਂ ਤੋਂ ਟਰੱਕਿੰਗ ਪਰਮਿਟਸ ਤੇ ਇਹਦੇ ਨਾਲ ਹੋਰ ਸੇਵਾਵਾਂ ਦੇ ਰਹੇ ਨੇ। ਇਹਨਾਂ ਨੂੰ ਜੇਕਰ ਤੁਸੀਂ ਮਿਲਣਾ ਚਾਹੁੰਦੇ ਹੋ ਤਾਂ ਹਾਈਵੇ ਇੰਟਰਸਟੇਟ 5 ਦੇ ਉੱਤੇ ਲੈਥਰੋਪ ਦੇ ਵਿੱਚ ਮੌਜੂਦ ਨੇ। ਤੇ ਜੇਕਰ ਤੁਸੀਂ ਇਹਨਾਂ ਦੇ ਨਾਲ ਕਾਲ ਤੇ ਜੁੜਨਾ ਚਾਹੁੰਦੇ ਹੋ ਜਾਂ ਕਾਲ ਦੇ ਥਰੂ ਇਹਨਾਂ ਦੇ ਨਾਲ ਗੱਲਬਾਤ ਕਰਨੀ ਚਾਹੁੰਦੇ ਹੋ ਤਾਂ 2096360880 ਇਹਨਾਂ ਦਾ ਨੰਬਰ ਹੈ। 209 636 0880 ਇਹਨਾਂ ਦਾ ਨੰਬਰ ਹੈ। ਇਸ ਨੰਬਰ ਤੇ ਤੁਸੀਂ ਇਹਨਾਂ ਦੇ ਨਾਲ ਰਾਬਤਾ ਜਿਹੜਾ ਉਹ ਕਾਇਮ ਕਰ ਸਕਦੇ ਹੋ। ਤੇ ਆਪਾਂ ਅੱਜ ਦੇ ਸ਼ੋਅ ਦੇ ਵਿੱਚ ਵੀ ਗੱਲਬਾਤ ਕਰਾਂਗੇ ਕਿ ਨਵੀਆਂ ਕੰਪਨੀਆਂ ਨੂੰ ਸ਼ੁਰੂ ਕਰਨ ਦੇ ਮਾਮਲੇ ਦੇ ਵਿੱਚ ਇੱਕ ਟਰੱਕਰ ਵੀਰ ਨਵੀਂ ਕੰਪਨੀ ਕਿਵੇਂ ਸ਼ੁਰੂ ਕਰ ਸਕਦਾ ਹੈ, ਜਿਹੜਾ ਪਰਮਿਟਾਂ ਦਾ ਪ੍ਰੋਸੈਸ ਹੈ ਇਹ ਕਿੰਨਾ ਕੁ ਚਿਰ ਟਰੱਕ ਲੈਣ ਤੋਂ ਪਹਿਲਾਂ ਜਾਂ ਟਰੱਕ ਲੈਣ ਤੋਂ ਬਾਅਦ ਸ਼ੁਰੂ ਕਰਨਾ ਚਾਹੀਦਾ, ਜੇਕਰ ਜਲਦੀ ਸ਼ੁਰੂ ਕਰ ਲਿਆ ਜਾਵੇ ਤਾਂ ਨੁਕਸਾਨ ਵੀ ਕੀ ਹੋ ਸਕਦਾ, ਤੇ ਪਰਮਿਟ ਵੀ ਲੈ ਲਿਆ, ਟਰੱਕ ਵੀ ਲੈ ਲਿਆ, ਕੰਪਨੀ ਵੀ ਖੋਲ੍ਹ ਲਈ, ਪਰ ਟਰੱਕ ਉੱਤੇ ਛੱਡਣ ਤੋਂ ਪਹਿਲਾਂ ਜਿਹੜੀ ਆ ਉਹ ਹੋਰ ਕਿਹੜੀ ਗੱਲ ਦਾ ਖਿਆਲ ਰੱਖਣਾ ਚਾਹੀਦਾ। ਕਈ ਵਾਰੀ ਆਪਾਂ ਸਾਰਾ ਕੁਝ ਪਲੈਨਿੰਗ ਦੇ ਤਹਿਤ ਕਰ ਲੈਂਦੇ, ਪਰ ਕੁਝ ਕੁ ਜ਼ਰੂਰੀ ਨੁਕਤਿਆਂ ਦੇ ਆਪਾਂ ਉਹਨਾਂ ਨੂੰ ਜਾਂ ਤਾਂ ਸਕਿਪ ਕਰ ਜਾਂਦੇ ਜਾਂ ਫਿਰ ਭੁਲੇਖੇ ਦੇ ਵਿੱਚ ਆਪਣੇ ਤੋਂ ਰਹਿ ਜਾਂਦੇ ਨੇ। ਇਹ ਨਹੀਂ ਆਪਾਂ ਕਹਿੰਦੇ ਕਿ ਜਾਣ ਬੁੱਝ ਕੇ ਕੋਈ ਵੀ ਕਰਦਾ ਇਹਨਾਂ ਚੀਜ਼ਾਂ ਨੂੰ, ਪਰ ਫਿਰ ਵੀ ਕਈ ਵਾਰੀ ਭੁਲੇਖਾ ਲੱਗ ਜਾਂਦਾ ਜਾਂ ਕਈ ਵਾਰੀ ਟੈਕਨੀਕਲ ਚੀਜ਼ਾਂ ਆਪਣੇ ਸਮਝ ਦੇ ਵਿੱਚ ਨਹੀਂ ਆਉਂਦੀਆਂ। ਇਸੇ ਕਰਕੇ ਆਪਾਂ ਸ਼ੁੱਕਰਵਾਰ ਦੇ ਸ਼ੋਅ ਦੇ ਵਿੱਚ ਰਜਿੰਦਰ ਸਿੰਘ ਟਾਂਡਾ ਜੀ ਨੂੰ ਨਾਲ ਜੋੜਦੇ ਹਾਂ ਤੇ ਉਹਨਾਂ ਤੋਂ ਟਰੱਕਿੰਗ ਇੰਡਸਟਰੀ ਦੇ ਬਾਰੇ, ਪਰਮਿਟਸ ਦੇ ਬਾਰੇ, ਕੰਪਨੀ ਖੋਲ੍ਹਣ ਦੇ ਬਾਰੇ, ਆਡਿਟਸ ਦੇ ਬਾਰੇ, ਟੈਕਸ ਦੇ ਬਾਰੇ ਤੁਹਾਨੂੰ ਸਰਲ ਭਾਸ਼ਾ ਦੇ ਵਿੱਚ ਜਿਹੜੀਆਂ ਜਾਣਕਾਰੀਆਂ ਉਹ ਤੁਹਾਡੇ ਤੱਕ ਪਹੁੰਚਦੀਆਂ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਸ਼ੋਅ ਦੇ ਵਿੱਚ ਤੁਸੀਂ ਵੀ ਜੁੜ ਸਕਦੇ ਆ। 408 272 5200 ਸਟੂਡੀਓ ਦਾ ਨੰਬਰ ਹੈ। ਤੁਹਾਡੇ ਮਨ ਦੇ ਵਿੱਚ ਜਿਹੜੇ ਮੁੱਦਿਆਂ ਤੇ ਆਪਾਂ ਚਰਚਾ ਕਰ ਰਹੇ ਹੋਵਾਂਗੇ ਉਹਨਾਂ ਬਾਬਤ ਕੋਈ ਸਵਾਲ ਹੈ ਤਾਂ ਤੁਸੀਂ ਜੁੜ ਸਕਦੇ ਹੋ। ਰਜਿੰਦਰ ਸਿੰਘ ਜੀ, ਆਪਾਂ ਸਭ ਤੋਂ ਪਹਿਲਾਂ ਇਹ ਗੱਲ ਤੋਂ ਸ਼ੁਰੂ ਕਰੀਏ ਕਿ ਜਿਹੜਾ ਕੋਈ ਵੀ ਟਰੱਕਰ ਵੀਰ ਆਪਣੀ ਕੰਪਨੀ ਸ਼ੁਰੂ ਕਰਨ ਜਾ ਰਿਹਾ ਹੈ, ਉਹ ਸ਼ੁਰੂ ਕਰਨੀ ਚਾਹੁੰਦਾ, ਉਹਦੇ ਮਨ ਦੇ ਵਿੱਚ ਵਲਵਲਿਆ ਕਿ ਮੇਰੀ ਆਪਣੀ ਕੰਪਨੀ ਹੋਵੇ ਤੇ ਉਹਦੇ ਨਾਲ ਉਹਦੇ ਤਹਿਤ ਮੈਂ ਕੰਮ ਕਰਾਂ, ਤਾਂ ਉਹਨੂੰ ਸਭ ਤੋਂ ਪਹਿਲਾਂ ਬੇਸਿਕ ਪੁਆਇੰਟ ਕਿਹੜੀ ਪਹਿਲੀ ਗੱਲ ਦਾ ਖਿਆਲ ਰੱਖਣਾ ਚਾਹੀਦਾ ਜੀ? ਜੀ ਪ੍ਰਵੀਨ ਜੀ, ਸਾਡੇ ਸਾਰੇ ਸੁਣ ਰਹੇ ਸਰੋਤਿਆਂ ਦੇ ਵਾਸਤੇ ਆਪਾਂ ਅੱਜ ਇਸ ਟਰੱਕਿੰਗ ਇੰਡਸਟਰੀ ਦੇ ਵਿੱਚ ਜਿਵੇਂ ਇੰਟਰ ਕਿਵੇਂ ਕਰਨਾ ਜੀ ਉਹਦੇ ਬਾਰੇ ਆਪਾਂ ਗੱਲਬਾਤ ਕਰਨੀ ਹੈ। ਔਰ ਕਿਉਂਕਿ ਹਰ ਇੱਕ ਬੰਦਾ ਜਦੋਂ ਅਮਰੀਕਾ ਦੀ ਧਰਤੀ ਤੇ ਆਉਂਦਾ ਹੈ ਜੀ ਤਾਂ ਉਹਦੇ ਮਨ ਦੇ ਵਿੱਚ ਕਿਤੇ ਨਾ ਕਿਤੇ ਬਹੁਤ ਵੱਡੀਆਂ ਤਰੱਕੀਆਂ ਦੇ, ਬਹੁਤ ਵੱਡੀਆਂ ਮੰਜ਼ਿਲਾਂ ਨੂੰ ਛੂਹਣ ਦੇ ਸੁਪਨੇ ਹੁੰਦੇ ਆ। ਔਰ ਉਹ ਸੁਪਨੇ ਪੂਰੇ ਕਰਨ ਵਾਸਤੇ ਧਰਤੀ ਜਿਹੜੀ ਉਹ ਬੜੀ ਮਾਕੂਲ ਧਰਤੀ ਹੈ, ਬੜੀ ਜ਼ਰਖੇਜ਼ ਧਰਤੀ ਹੈ ਉਹਨਾਂ ਸੁਪਨਿਆਂ ਦੀ ਫਸਲ ਨੂੰ ਪੂਰਾ ਕਰਨ ਵਾਸਤੇ। ਸੋ ਜਦੋਂ ਵੀ ਆਦਮੀ ਟਰੱਕ ਚਲਾਉਂਦਾ, ਡਰਾਈਵਰ ਐਜ਼ ਏ ਕੰਮ ਕਰਦਾ, ਤੇ ਉਹਦੇ ਕੋਲ ਉਹ ਆਪਣੀ ਕੰਪਨੀ ਦਾ ਹਾਲਾਤ ਦੇਖ ਕੇ ਜਾਂ ਬਾਕੀ ਆਲਾ ਦੁਆਲਾ ਦੇਖ ਕੇ ਉਹਦੇ ਮਨ ਦੇ ਵਿੱਚ ਸੁਪਨਾ ਜ਼ਰੂਰ ਆਉਂਦਾ ਕਿ ਮੈਂ ਆਪਣੀ ਕੰਪਨੀ ਖੋਲਾਂ। ਤੇ ਪ੍ਰੋਬਲਮ ਕੀ ਆਉਂਦੀ ਹੈ ਕਿ ਜਦੋਂ ਸ਼ੁਰੂ ਵਿੱਚ ਅਸੀਂ ਕੰਪਨੀ ਖੋਲਦੇ ਹਾਂ ਜੀ, ਉਸ ਵਕਤ ਬਹੁਤ ਸਾਰੀਆਂ ਗੱਲਾਂ ਦਾ ਧਿਆਨ ਰੱਖਣਾ ਬੜਾ ਜ਼ਰੂਰੀ ਹੁੰਦਾ ਹੈ। ਉਹਦਾ ਰੀਜ਼ਨ ਇਹ ਹੈਗਾ ਕਿ ਜਦੋਂ ਅਸੀਂ ਕੰਪਨੀ ਖੋਲਦੇ ਜੀ ਸ਼ੁਰੂਆਤੀ ਦੌਰ ਦੇ ਵਿੱਚ ਪਹਿਲੇ ਸਾਲ 6 ਮਹੀਨੇ ਵਿੱਚ ਸਾਨੂੰ ਜਾਂ ਤਾਂ ਕੋਈ ਵੱਡਾ ਖਰਚਾ ਪੈ ਜਾਵੇ ਜਾਂ ਕੋਈ ਐਸੀ ਗਲਤੀ ਕਰ ਲਈਏ ਕਿ ਅਸੀਂ ਕਾਨੂੰਨ ਦੀ ਪਕੜ ਵਿੱਚ ਆ ਜਾਈਏ, ਤਾਂ ਫਿਰ ਦੁਬਾਰਾ ਅਸੀਂ ਬਹੁਤ ਲੰਬਾ ਸਮਾਂ ਹੌਸਲਾ ਨਹੀਂ ਕਰਦੇ। ਦੂਸਰੀ ਗੱਲ ਹੈ, ਜਦੋਂ ਸ਼ੁਰੂਆਤੀ ਦੌਰ ਦੇ ਵਿੱਚ ਜਿਹੜਾ ਪਹਿਲਾ ਸਾਲ 6 ਮਹੀਨੇ ਹੁੰਦੇ ਉਹੋ ਹੀ ਕਿਸੇ ਵੀ ਬਿਜ਼ਨਸ ਦੇ ਸਭ ਤੋਂ ਵੱਧ ਔਖੇ ਹੁੰਦੇ ਆ। ਔਰ ਇਹ ਗੱਲ ਮੰਨਣ ਚ ਆਉਂਦੀ ਗੱਲ ਕਿ ਜਿਹੜੇ ਜਿੰਨੇ ਬਿਜ਼ਨਸ ਟੋਟਲ ਬੰਦ ਹੁੰਦੇ ਆ ਉਹਨਾਂ ਚੋਂ 70% ਤੋਂ ਉੱਪਰ ਜਿਹੜੇ ਬਿਜ਼ਨਸ ਉਹ ਪਹਿਲੇ ਸਾਲ 'ਚ ਹੀ ਬੰਦ ਹੋ ਜਾਂਦੇ। ਬਿਲਕੁਲ ਸਹੀ। ਸੋ ਇਸ ਕਰਕੇ ਜਿਹੜਾ ਪਹਿਲਾ ਸਾਲ ਆ ਉਹ ਬੜਾ ਹੀ ਕਰੂਸ਼ੀਅਲ ਹੁੰਦਾ। ਪਹਿਲੇ ਸਾਲ ਵਿੱਚ ਸਾਨੂੰ ਬਹੁਤ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਜੋ ਅਸੀਂ ਦੇਖੋ, ਇਹਦੇ ਵਾਸਤੇ ਕੋਈ ਐਸਾ ਸੈੱਟ ਰੂਲ ਤਾਂ ਨਹੀਂ ਹੈਗਾ, ਪਰ ਇਹ ਸਿਰਫ ਤਜਰਬੇ ਦੇ ਆਧਾਰ ਤੇ ਜਿਹੜੀਆਂ ਗੱਲਾਂ ਸਾਂਝੀਆਂ ਕੀਤੀਆਂ ਜਾ ਸਕਦੀਆਂ ਕਿ ਆਪਾਂ ਨੂੰ ਕਿਹੜੀ ਗੱਲ ਦਾ ਧਿਆਨ ਰੱਖਣਾ ਚਾਹੀਦਾ। ਪਹਿਲੀ ਗੱਲ ਹੈ ਕਿ ਮੈਂ ਸਮਝਦਾ ਕਿ ਇੱਕ ਟਰੱਕ ਡਰਾਈਵਰ ਅਗਰ ਉਹ ਇਸ ਇੰਡਸਟਰੀ 'ਚ ਬਤੌਰ ਓਨਰ ਆਪਰੇਟਰ ਜਾਂ ਬਤੌਰ ਕੰਪਨੀ ਓਨਰ ਆਉਣਾ ਚਾਹੁੰਦਾ, ਤੇ ਸਭ ਤੋਂ ਪਹਿਲੀ ਗੱਲ ਉਹਨੂੰ ਧਿਆਨ ਰੱਖਣੀ ਚਾਹੀਦੀ ਉਹਦੀ ਆਪਣੀ ਉਮਰ। ਠੀਕ ਹੈ ਜੀ।
24 ਸਾਲ ਤੋਂ ਪਹਿਲਾਂ ਜਾਂ 24 ਔਰ 25 ਸਾਲ ਤੱਕ ਮੇਰਾ ਖਿਆਲ ਆ ਕਿ ਕਿਸੇ ਵੀ ਡਰਾਈਵਰ ਨੂੰ ਆਪਣੀ ਕੰਪਨੀ ਖੁਦ ਖੋਲਣੀ ਬਹੁਤ ਵੱਡਾ ਜਾਂ ਬਹੁਤ ਸਿਆਣਾ ਜਿਹੜਾ ਇਹ ਫੈਸਲਾ ਨਹੀਂ ਹੈ। ਠੀਕ ਹੈ। ਕਿਉਂਕਿ ਜਿੰਨੇ ਕੁ ਪੈਸੇ ਤੁਸੀਂ ਟਰੱਕ ਦੀ ਡਰਾਈਵਿੰਗ ਕਰਕੇ ਕਮਾਉਨੇ ਹੋ ਤੇ ਜਿੰਨੇ ਕੁ ਪੈਸੇ ਕੰਪਨੀ ਖੋਲ ਕੇ ਕਮਾਉਨੇ ਉਹਨਾਂ 'ਚ ਬਹੁਤ ਥੋੜਾ ਹੀ ਫਰਕ ਹੁੰਦਾ, ਕੋਈ 20-25% ਤੋਂ ਜ਼ਿਆਦਾ ਫਰਕ ਨਹੀਂ ਹੁੰਦਾ। ਜੇਕਰ ਡਰਾਈਵਰ ਉਨਾ ਹੀ ਕੰਮ ਕਰਕੇ ਐਜ਼ ਏ ਡਰਾਈਵਰ ਅਗਰ 6000 ਮਹੀਨਾ ਕਮਾ ਰਿਹਾ ਤਾਂ ਅਗਰ ਉਹ ਆਪਣੀ ਕੰਪਨੀ ਖੋਲ ਲੈਂਦਾ, ਆਪਣਾ ਟਰੱਕ ਪਾ ਲੈਂਦਾ ਤੇ ਸਾਰੇ ਖਰਚੇ ਪੇ ਕਰਨ ਤੋਂ ਬਾਅਦ ਉਹ 7-8 ਹਜ਼ਾਰ ਤੋਂ ਉੱਪਰ ਨਹੀਂ ਜਾਂਦਾ। ਠੀਕ ਹੈ ਜੀ। ਕਹਿਣ ਦਾ ਭਾਵ ਇਹ ਹੈ ਕਿ ਰਿਸਕ ਲੈਣ ਦੀ ਤਾਂ ਜ਼ਰੂਰਤ ਹੁੰਦੀ ਵੀ ਜੇ ਤੁਸੀਂ ਕਮਾ 5000 ਰਹੇ ਆ, ਕੰਪਨੀ ਖੋਲ ਕੇ ਤੁਸੀਂ 25000 ਕਮਾਉਣਾ, ਫਿਰ ਤਾਂ ਬਹੁਤ ਵੱਡੇ ਰਿਸਕ ਲੈਣ ਦੀ ਲੋੜ ਹੈ। ਪਰ ਜਦੋਂ ਕਮਾਈ ਦੇ ਜਿਹੜਾ ਪਹਿਲੀ ਵਾਰੀ ਡਿਫਰੈਂਸ ਹੈ ਉਹ ਬਹੁਤ ਵੱਡਾ ਨਹੀਂ ਹੈਗਾ ਤਾਂ ਮੈਂ ਸਮਝਦਾ ਕਿ ਉਦੋਂ ਥੋੜੀ ਜਿਹੀ ਸਿਆਣਪ ਵਰਤਣੀ ਬੜੀ ਜ਼ਰੂਰੀ ਹੈ। ਸੋ ਪਹਿਲੀ ਗੱਲ ਕਿ ਡਰਾਈਵਰ ਨੂੰ 24-25 ਸਾਲ ਤੋਂ ਪਹਿਲਾਂ ਟਰੱਕਿੰਗ ਸ਼ੁਰੂ ਨਹੀਂ ਕਰਨੀ ਚਾਹੀਦੀ, ਕਿਉਂਕਿ 24 ਸਾਲ ਤੋਂ ਘੱਟ ਜਿਹੜੇ ਡਰਾਈਵਰ ਹੈ ਉਹਨਾਂ ਦੀ ਇੰਸ਼ੋਰੈਂਸ ਤੇ ਇੱਕ 28 ਸਾਲ ਦੇ ਡਰਾਈਵਰ ਦੀ ਜਿਹੜੀ ਇੰਸ਼ੋਰੈਂਸ ਆ ਉਹਦੇ ਵਿੱਚ ਬਹੁਤ ਵੱਡਾ ਫਰਕ ਹੁੰਦਾ। ਠੀਕ ਹੈ ਜੀ। ਔਰ ਅੱਜ ਕੱਲ ਖਾਸ ਕਰਕੇ ਜਦੋਂ ਕਿ ਲਾਇਬਿਲਿਟੀ ਇੰਸ਼ੋਰੈਂਸ ਜਿਹੜੀ ਉਹ ਕੈਲੀਫੋਰਨੀਆ ਦੇ ਜਿਹੜੀਆਂ ਕੰਪਨੀਆਂ ਆ ਉਹ ਬਹੁਤ ਸਾਰੀਆਂ ਕੰਪਨੀਆਂ ਡਿਨਾਈ ਕਰ ਰਹੀਆਂ ਨਵੇਂ ਵੈਂਚਰਸ ਨੂੰ, ਨਵੀਆਂ ਕੰਪਨੀਆਂ ਨੂੰ, ਖਾਸ ਕਰਕੇ ਘੱਟ ਉਮਰ ਵਾਲੇ ਮੁੰਡਿਆਂ ਨੂੰ। ਤੇ ਉਸ ਕੰਡੀਸ਼ਨ ਦੇ ਵਿੱਚ ਛੋਟੀ ਉਮਰ ਦੇ ਵਿੱਚ ਟਰੱਕ ਜਿਹੜਾ ਆ ਉਹ ਆਪਣਾ ਖਰੀਦਣਾ, ਖਾਸ ਕਰਕੇ ਆਪਣੀ ਕੰਪਨੀ ਖੋਲਣਾ। ਅਗਰ ਤੁਸੀਂ ਐਜ਼ ਏ ਟਰੱਕ ਡਰਾਈਵਰ, ਟਰੱਕ ਓਨਰ ਆਪਰੇਟਰ ਬਣ ਜਾਂਦੇ ਹੋ ਤੇ ਕਿਸੇ ਹੋਰ ਦੇ ਸਾਈਨ ਲਾ ਕੇ, ਜਿਹੜੇ ਕਿ ਕੈਲੀਫੋਰਨੀਆ ਵੀ ਤਾਂ ਹੁਣ AB5 ਕਾਨੂੰਨ ਦੇ ਅਨੁਸਾਰ ਥੋੜਾ ਔਖਾ ਹੋ ਗਿਆ, ਪਰ ਬਾਹਰਲੀਆਂ ਸਟੇਟਾਂ ਦੇ ਵਿੱਚ ਹਾਲੇ ਵੀ ਇਹ ਚੰਗੇ ਤਰੀਕੇ ਨਾਲ ਚੱਲ ਰਿਹਾ, ਕਿਉਂਕਿ ਹੁਣ ਬਾਹਰ ਵੀ ਟਰੱਕਿੰਗ ਕਾਫੀ, ਇੰਡੀਆਨਾ ਵਗੈਰਾ 'ਚ ਆਪਣੀ ਟਰੱਕਿੰਗ ਕਾਫੀ ਸ਼ੁਰੂ ਹੋ ਗਈ ਹੈ। ਸੋ ਹਮੇਸ਼ਾ ਸਾਡੀ ਰਿਕਮੈਂਡੇਸ਼ਨ ਇਹ ਹੁੰਦੀ ਹੈ ਕਿ ਜੇਕਰ ਤੁਹਾਡਾ ਕਿਸੇ ਕੰਪਨੀ ਦੇ ਨਾਲ ਕੰਟਰੈਕਟ ਹੋ ਜਾਂਦਾ ਤੇ ਉਸ ਕੰਪਨੀ ਦੇ ਨਾਲ ਆਪਣਾ ਟਰੱਕ ਜਿਹੜਾ ਆ ਉਹਨੂੰ ਲੀਜ਼ ਕਰਕੇ ਐਜ਼ ਏ ਓਨਰ ਆਪਰੇਟਰ ਜਾਂ ਜਿਹਨੂੰ ਅਸੀਂ ਬਤੌਰ ਸਬ ਹੌਲਰ ਕਹਿੰਦੇ ਆ, ਸਬ ਹੌਲਰ ਚਲਾਇਆ ਜਾਵੇ। ਉਹਦੇ ਵਿੱਚ ਤੁਹਾਨੂੰ ਇੰਸ਼ੋਰੈਂਸ ਜਿਹੜੀ ਹੈ ਉਹ ਕੰਪਨੀ ਦੀ ਹੀ ਲੈਣੀ ਪੈਂਦੀ। ਉਹਦੇ ਵਿੱਚ ਕੰਪਨੀ, ਕਿਉਂਕਿ ਵੱਡੀਆਂ ਕੰਪਨੀਆਂ ਦੀ ਜਿਹੜੀ ਕੰਪਨੀ ਕੋਲ 25-30-40 ਟਰੱਕ ਚੱਲਦੇ ਆ ਉਹ 'ਚ ਇੱਕ ਦਾ 20-22 ਸਾਲ ਦਾ, 30 ਸਾਲ ਦਾ ਡਰਾਈਵਰ ਵੀ ਨਿਕਲ ਜਾਂਦਾ। ਪਰ ਜੇਕਰ ਤੁਹਾਡੀ ਆਪਣੀ ਕੰਪਨੀ ਹੈ, ਤੁਸੀਂ ਪਹਿਲੀ ਵਾਰੀ ਇੰਸ਼ੋਰੈਂਸ ਲੈਣੀ ਆ ਤੇ 23-24-22 ਸਾਲ ਦੀ ਉਮਰ 'ਚ ਇੰਸ਼ੋਰੈਂਸ ਮਿਲਣੀ ਜਿਹੜੀ ਹੈ ਉਹ ਕਾਫੀ ਮੁਸ਼ਕਿਲ ਵੀ ਹੁੰਦੀ ਹੈ ਔਰ ਮਹਿੰਗੀ ਵੀ ਹੁੰਦੀ ਹੈ ਜੀ। ਅਗਲੀ ਗੱਲ ਕਿ ਤੁਸੀਂ ਆਪਣਾ ਡਰਾਈਵਿੰਗ ਰੈਕਡ ਜ਼ਰੂਰ ਦੇਖੋ। ਠੀਕ ਹੈ। ਅਗਰ ਤੁਹਾਡੇ ਟਰੱਕ ਡਰਾਈਵਿੰਗ ਰੈਕਡ ਦੇ ਕੋਈ 3-4 ਟਿਕਟਾਂ ਹਨ, ਕੋਈ ਇੱਕ ਦਾ ਐਕਸੀਡੈਂਟ ਪਿਛਲੇ ਸਾਲ 2 ਸਾਲ 'ਚ ਹੋਇਆ ਆ, ਤੇ ਮੈਂ ਬਿਲਕੁਲ ਵੀ ਕਿਸੇ ਨੂੰ ਰਿਕਮੈਂਡ ਨਹੀਂ ਕਰਦਾ ਕਿ ਉਹ ਕੰਪਨੀ ਖੋਲੇ। ਕਿਉਂਕਿ ਇੰਸ਼ੋਰੈਂਸ ਜਿਹੜੀ ਆ ਉਹ ਇੰਨੀ ਕੁ ਮਹਿੰਗੀ ਹੋ ਜਾਂਦੀ ਹੈ ਕਿ ਤੁਸੀਂ ਹੈਰਾਨ ਹੋ ਜਾਓਗੇ ਕਿ ਇੱਕ ਉਹ ਬੰਦਾ ਜਿਹਦੀ ਉਮਰ 28-30 ਸਾਲ ਹੈ, ਉਹਦੀ ਅਗਰ ਇੰਸ਼ੋਰੈਂਸ ਜਿਹੜੀ ਹੈ ਉਹਦੇ ਉੱਤੇ ਕੋਈ ਰੈਕਡ ਉਹਦਾ ਕਲੀਨ ਹੈ, ਉਹਨੂੰ ਕੋਈ ਵੀ ਟਿਕਟ ਨਹੀਂ ਮਿਲੀ, ਅਗਰ ਉਹਦੀ ਉਸੇ ਟਰੱਕ ਦੇ ਟ੍ਰੇਲਰ ਦੀ ਇੰਸ਼ੋਰੈਂਸ, ਉਨੀ ਕਵਰੇਜ ਦੀ ਇੰਸ਼ੋਰੈਂਸ ਅਗਰ 15 ਤੋਂ ਲੈ ਕੇ 18,000 ਦੀ ਹੁੰਦੀ ਹੈ ਤਾਂ 22 ਸਾਲ ਦੇ ਬੱਚੇ ਦੀ ਜਾਂ 23 ਸਾਲ ਦੇ ਬੱਚੇ ਦੀ ਜਿਹਦੇ ਕੋਲ 2 ਟਿਕਟਾਂ ਆ, ਇੱਕ ਐਕਸੀਡੈਂਟ ਆ, ਉਹ ਕਰੀਬ 35 ਤੋਂ ਲੈ ਕੇ 40,000 ਜਾ ਸਕਦੀ। ਉਹ ਅੱਛਾ, ਠੀਕ ਹੈ ਜੀ। ਸੋ ਕਹਿਣ ਦਾ ਭਾਵ ਕਿ $2,000 ਪਰ ਮੰਥ ਤੁਸੀਂ ਇੰਸ਼ੋਰੈਂਸ ਅਗਰ ਵੱਧ ਦੇ ਦਿੰਦੇ ਆ ਜਾਂ $1,500 ਵੱਧ ਇੰਸ਼ੋਰੈਂਸ ਦੇ ਦਿੰਦੇ ਹੋ ਤੇ ਫਿਰ ਕੀ ਕਮਾਉਣਾ ਤੇ ਕੀ ਵਿੱਚੋਂ ਕਹ ਲਓਗੇ ਕੀ ਤੁਸੀਂ ਕਮਾਈ ਕਰਨੀ ਔਰ ਕੀ ਜਿਹੜਾ ਉਹ ਘਰ ਨੂੰ ਲੈ ਕੇ ਜਾਓਗੇ। ਸੋ ਲਗਭਗ ਤੁਸੀਂ ਘਾਟੇ ਵਿੱਚ ਹੀ ਸੌਦਾ ਰਹਿ ਜਾਂਦਾ ਤੇ ਉਸ ਤੋਂ ਬਾਅਦ ਫਿਰ ਬੰਦਾ ਡਿਪਰੈਸ ਹੁੰਦਾ ਜਾਂ ਹੋਰ ਬੜੀਆਂ ਪ੍ਰੋਬਲਮ ਆਉਂਦੀਆਂ। ਸੋ ਪਹਿਲੀ ਗੱਲ ਕਿ ਤੁਹਾਡੇ ਕੋਲ, ਅਗਲੀ ਗੱਲ ਕਿ ਤੁਹਾਡੇ ਕੋਲ ਘੱਟ ਤੋਂ ਘੱਟ 2 ਸਾਲ ਦਾ ਲਾਇਸੈਂਸ ਜ਼ਰੂਰ ਹੋਵੇ। ਠੀਕ ਹੈ। 1 ਸਾਲ ਤੋਂ ਘੱਟ ਕੰਪਨੀ ਬਿਲਕੁਲ ਵੀ ਇੰਸ਼ੋਰੈਂਸ ਕੰਪਨੀ ਨੂੰ ਇੰਸ਼ੋਰੈਂਸ ਕਵਰ ਹੀ ਨਹੀਂ ਕਰਦੀ। ਉਹ ਅੱਛਾ, ਠੀਕ ਹੈ ਜੀ। ਅਗਰ ਕਵਰ ਕਰਦੀ ਹੈ ਤੇ ਜਿਹੜੀ ਬਹੁਤ ਵੱਡੀ ਕੁਝ ਇੰਸ਼ੋਰੈਂਸ ਏਜੰਟਸ ਵੱਲੋਂ, ਹਾਲਾਂਕਿ ਸਾਰੇ ਨਹੀਂ ਬੰਦੇ ਗਲਤੀ ਕਰਦੇ, ਇੱਕ ਬੜਾ ਹੀ ਘਟੀਆ ਕੰਮ ਕੀਤਾ ਜਾਂਦਾ ਹੈ ਜੀ ਕਿ ਮੰਨ ਲਓ ਇੱਕ ਤੁਹਾਡੇ ਕੋਲ 22 ਸਾਲ ਦਾ ਬੱਚਾ ਆ ਗਿਆ ਜਿਹਦੇ ਕੋਲ 2 ਜਾਂ 3 ਟਿਕਟਾਂ ਆ, ਉਹਦੀ ਇੰਸ਼ੋਰੈਂਸ ਹੋ ਹੀ ਨਹੀਂ ਰਹੀ ਜਾਂ ਇੰਨੀ ਮਹਿੰਗੀ ਹੋ ਰਹੀ ਹੈ ਕਿ ਪਤਾ ਹੈ ਕਿ ਇਹ ਬੰਦੇ ਨੇ ਇੰਸ਼ੋਰੈਂਸ ਨਹੀਂ ਲੈਣੀ, ਪਰ ਕਿਉਂਕਿ ਹੁਣ ਟਰੱਕ ਲੈ ਚੁੱਕਾ ਹੁੰਦਾ, ਹੁਣ ਕੋਈ ਚਾਰਾ ਨਹੀਂ ਬਚਦਾ, ਹੁਣ ਚਾਰਾ ਕੋਈ ਨਹੀਂ ਹੁੰਦਾ ਤੇ ਫਿਰ ਉਹ ਇੰਸ਼ੋਰੈਂਸ ਵਾਲੇ ਨੂੰ ਕਹਿੰਦਾ ਕਿ ਭਾਈ ਜਿੱਦਾਂ ਮਰਜ਼ੀ ਕਰ। ਉਹ 'ਚ ਇੰਸ਼ੋਰੈਂਸ ਵਾਲਾ ਵੀ ਕਸੂਰਵਾਰ ਹੈ ਤੇ ਬੰਦਾ ਖੁਦ ਵੀ ਕਸੂਰਵਾਰ ਹੈ। ਉਹ 'ਚ ਕੀ ਕੀਤਾ ਜਾਂਦਾ ਕਿ ਉਹ ਕਹਿੰਦੇ ਲਿਆ ਤੇਰਾ ਭਾਈ ਕੋ ਸੱਜਣ ਮਿੱਤਰ ਹੈ ਕੋਈ ਜਿਹਦੀ 30-32 ਸਾਲ ਉਮਰ ਹੈ, ਜਿਹਦਾ ਲਾਇਸੈਂਸ ਵਧੀਆ ਹੈ ਜੀ, ਤੇ ਉਹਦਾ ਲਾਇਸੈਂਸ ਪਾ ਕੇ ਇੰਸ਼ੋਰੈਂਸ ਲੈਤੀ ਜਾਂਦੀ ਹੈ ਤੇ ਉਸ ਡਰਾਈਵਰ ਨੂੰ ਜਿਹਨੇ ਅਸਲ ਵਿੱਚ ਟਰੱਕ ਚਲਾਉਣਾ ਉਹਨੂੰ ਐਕਸਕਲੂਡ ਕੀਤਾ ਜਾਂਦਾ। ਐਕਸਕਲੂਡ ਤੋਂ ਭਾਵ ਹੈ ਕਿ ਇਹ ਬੰਦਾ ਟਰੱਕ ਨਹੀਂ ਚਲਾਵੇਗਾ ਜੀ। ਹੁਣ ਉਹਦੇ ਲਈ ਕੀ ਹੈ ਕਿ ਜਦੋਂ ਤੁਸੀਂ ਟਰੱਕ ਲਿਖਤਾ
ਪਾਲਿਸੀ ਵਿੱਚ ਵੀ ਟਰੱਕ ਨਹੀਂ ਚਲਾਏਗਾ ਤੇ ਜੇਕਰ ਉਹ ਚਲਾਉਂਦਾ ਆ ਟਰੱਕ ਤਾਂ ਆਟੋਮੈਟਿਕਲੀ ਵਾਇਓਲੇਸ਼ਨ ਨਹੀਂ, ਵਾਇਓਲੇਸ਼ਨ ਨਹੀਂ, ਉਹ ਕਵਰੇਜ ਹੀ ਹੈ ਨਹੀਂ। ਉਹ ਅੱਛਾ, ਉਸ ਤੋਂ ਵੀ ਉਹਦੇ ਵਿੱਚ ਲਾਇਬਿਲਿਟੀ ਇੰਸ਼ੋਰੈਂਸ ਕਿਸੇ ਹੱਦ ਤੱਕ ਇੰਸ਼ੋਰੈਂਸ ਕੰਪਨੀਆਂ ਦੀ ਮਜਬੂਰੀ ਹੁੰਦੀ ਹੈ, ਕਿਉਂਕਿ ਉਹਨਾਂ ਨੇ ਇੰਸ਼ੋਰੈਂਸ ਫਾਈਲ ਕੀਤੀ ਹੁੰਦੀ ਹੈ, ਤਾਂ ਉਹਨਾਂ ਨੂੰ ਲਾਇਬਿਲਿਟੀ ਤਾਂ ਜਿਹੜਾ ਦੂਜੇ ਦਾ ਨੁਕਸਾਨ ਹੋ ਜਾਂਦਾ ਉਹ ਤਾਂ ਉਹਨਾਂ ਨੂੰ ਕਵਰ ਕਰਨਾ ਪੈਂਦਾ। ਕੁਝ ਫੈਡਰਲ ਦੇ ਇਸ ਤਰ੍ਹਾਂ ਦੇ ਕਾਨੂੰਨ ਹਨ। ਠੀਕ ਹੈ ਜੀ। ਪਰ ਕਾਰਗੋ ਔਰ ਜਿਹੜਾ ਫਿਜ਼ੀਕਲ ਡੈਮੇਜ ਟਰੱਕ ਦੀ ਉਹ ਬਿਲਕੁਲ ਵੀ ਕਵਰ ਨਹੀਂ ਹੁੰਦੀ। ਮੈਂ ਇਦਾਂ ਦੀਆਂ ਘੱਟੋ ਘੱਟ ਵੀ ਸਮਝ ਲਓ ਕਿ ਮੈਂ ਤੁਹਾਨੂੰ ਕੋਈ 20 ਐਗਜ਼ਾਮਪਲ ਆਪਣੀਆਂ ਟਿਪਸ ਤੇ ਦੇ ਸਕਦਾ ਕਿ ਜਿਹਦੇ ਵਿੱਚ ਇੰਸ਼ੋਰੈਂਸ ਕੰਪਨੀ ਨੇ ਇੰਸ਼ੋਰੈਂਸ ਲਿਖੀ, ਐਕਚੁਅਲ ਜਿਹੜਾ ਮਾਲਕ ਜਿਹੜਾ ਚਲਾਉਣ ਵਾਲਾ ਸੀ ਉਹਨੂੰ ਉਹਨਾਂ ਨੇ ਐਕਸਕਲੂਡ ਕਰ ਦਿੱਤਾ, ਕਿਉਂਕਿ ਉਹਦੇ ਲਾਇਸੈਂਸ ਤੇ ਕਿਸੇ ਕੋਈ DGY ਸੀ, ਜਿਹਨੂੰ ਅਸੀਂ ਡਰੰਕ ਡਰਾਈਵਿੰਗ ਟਿਕਟ ਕਹਿੰਦੇ ਆ, ਕਿਸੇ ਉੱਤੇ ਕੋਈ ਤੁਹਾਡੀ ਕੋਈ ਫੋਲੋ ਟੂ ਕਲੋਜ਼ ਹੈ, ਉਹ ਸੀ ਬੜੀ ਮਾੜੀ ਟਿਕਟ ਮੰਨਦੇ ਆ, ਜੇ ਕੋਈ ਐਕਸੀਡੈਂਟ ਸੀਗਾ ਤੇ ਉਹਨਾਂ ਨੇ ਉਹ ਬੰਦੇ ਨੂੰ ਐਕਸਕਲੂਡ ਕਰ ਦਿੱਤਾ। ਤੇ ਜਿਹੜੀ ਕੰਪਨੀ ਹੈ ਉਹਨੇ ਇੰਸ਼ੋਰੈਂਸ ਕੰਪਨੀ ਨੇ ਕਿਸੇ ਹੋਰ ਕੋਈ ਜੌਨ ਜਾਂ ਕੋਈ ਬਿੱਲ ਜਾਂ ਸਟੀਵ ਦਾ ਨਾਂ ਪਾ ਕੇ ਉੱਤੇ ਇੰਸ਼ੋਰੈਂਸ ਲੈ ਲਈ, ਔਰ ਇੱਕ ਟਰੱਕ ਉਸ ਤੋਂ ਬਾਅਦ ਟਰੱਕ ਦਾ ਐਕਸੀਡੈਂਟ ਹੋਇਆ, ਉਹਦੇ ਕਾਰਗੋ ਵੀ ਕਵਰ ਨਹੀਂ ਕੀਤੀ ਗਈ, ਔਰ ਜਿਹੜਾ ਤੁਹਾਡਾ 75-80 ਹਜ਼ਾਰ ਦਾ ਜਾਂ ਲੱਖ ਡਾਲਰ ਦਾ ਟਰੱਕ ਵੀ ਕਵਰ ਨਹੀਂ ਹੋਇਆ, ਔਰ 30-40 ਹਜ਼ਾਰ ਦਾ ਟ੍ਰੇਲਰ ਵੀ ਕਵਰ ਨਹੀਂ ਹੋਇਆ। ਠੀਕ ਹੈ। ਰੀਸੈਂਟਲੀ ਇੱਕ 22 ਸਾਲ ਦਾ ਲੜਕਾ, ਜਿਹਨੂੰ ਮੈਂ 10 ਵਾਰੀ ਮਨਾ ਕੀਤਾ ਕਾਕਾ ਗਲਤੀ ਨਾ ਕਰ, ਗਲਤੀ ਨਾ ਕਰ, ਉਹਨੇ ਉਹਦੇ ਆਵਾਜ਼ ਵੀ ਲਿਆ। ਅੱਜ ਦੀ ਡੇਟ ਉਹ $2000 ਉਸ ਟਰੱਕ ਦੀ ਪੇਮੈਂਟ ਬੈਂਕ ਨੂੰ ਦੇ ਰਿਹਾ, ਪਰ ਉਹ ਟਰੱਕ ਜਿਹੜਾ ਟੋਟਲ ਲਾਸਟ ਹੋ ਚੁੱਕਾ ਹੈ। ਉਹ ਟਰੱਕ ਇਸ ਵੇਲੇ ਜੰਗ ਜਾੜ ਚ ਪਿਆ। ਬਿਲਕੁਲ ਮੇਰੇ ਸਟਾਕਟਨ ਦੀ ਘਟਨਾ ਹੈ, ਮੇਰੇ ਬੜੇ ਕਲੋਜ਼ ਸੱਜਣਾ ਉਹਨਾਂ ਦੇ ਬੇਟੇ ਦੀ ਘਟਨਾ ਹੈ, ਮੈਂ ਨਾਂ ਨਹੀਂ ਲੈ ਸਕਦਾ। ਮੈਂ ਬੜੀਆਂ ਮਿੰਨਤਾਂ ਪਾਈਆਂ, ਯਾਰ ਤੁਹਾਡਾ ਬੱਚਾ ਹੈ, ਇਹ ਗਲਤੀ ਨਾ ਕਰ, ਪਰ ਨਹੀਂ, ਉਹਨੇ ਸਟਿਲ ਕੀਤੀ ਐਂਡ ਹੀ ਇਜ਼ ਸਫਰਿੰਗ ਫॉर दैट। ਸੋ ਇਹ ਗੱਲਾਂ ਧਿਆਨ ਰੱਖਣ ਦੀ ਯੋਗ ਹੈ ਕਿ ਤੁਹਾਡਾ ਲਾਇਸੈਂਸ ਕਿੰਨਾ ਕੁ ਪੁਰਾਣਾ। ਅਗਰ 2 ਸਾਲ ਤੋਂ ਲਾਇਸੈਂਸ ਘੱਟ ਪੁਰਾਣਾ ਹੈ ਤੇ ਤਾਂ ਵੀ ਇੰਸ਼ੋਰੈਂਸ ਜਿਹੜੀ ਆ ਉਹ ਬਹੁਤ ਮਹਿੰਗੀ ਮਿਲਦੀ ਆ, ਜਾਂ ਫਿਰ ਇੰਸ਼ੋਰੈਂਸ ਕੰਪਨੀਆਂ ਨੂੰ ਇਸ ਤਰ੍ਹਾਂ ਦੇ ਕੋਈ ਝੂਠ ਫਰੇਬ ਬੋਲ ਕੇ ਤੇ ਇੰਸ਼ੋਰੈਂਸ ਲੈ ਕੇ ਦੇਣੀ ਪੈਂਦੀ ਹੈ, ਜਿਹਦੇ ਵਿੱਚ ਦੁਬਾਰਾ ਕਵਰੇਜ ਨਹੀਂ ਹੁੰਦੀ। ਇਹ ਬੜਾ ਹੀ ਖਤਰਨਾਕ ਔਰ ਸੁਸਾਈਡਲ ਸਟੈਪ ਮੈਂ ਇਹਨੂੰ ਕਹਿੰਦਾ ਅਕਸਰ, ਕਿ ਖੁਦਕੁਸ਼ੀ ਕਰ ਰਹੇ ਆਪਾਂ। ਸੋ ਇਹ ਸਾਰੀਆਂ ਗੱਲਾਂ ਜਿਹੜੀਆਂ ਉਹਨਾਂ ਦਾ ਧਿਆਨ ਰੱਖਣਾ ਇੱਕ ਟਰੱਕਰ ਨੂੰ ਕੰਪਨੀ ਸਟਾਰਟ ਕਰਨ ਤੋਂ ਪਹਿਲਾਂ ਬਹੁਤ ਜ਼ਰੂਰੀ ਹੈ। ਜੀ ਬਿਲਕੁਲ ਬਿਲਕੁਲ। ਤੇ ਇਹ ਜਿਹੜਾ ਪਰਮਿਟਾਂ ਦਾ ਪ੍ਰੋਸੈਸ ਹੈ, ਕਿੰਨਾ ਕੁ ਚਿਰ ਟਰੱਕ ਲੈਣ ਤੋਂ ਪਹਿਲਾਂ ਜਾਂ ਟਰੱਕ ਲੈਣ ਤੋਂ ਬਾਅਦ ਸਟਾਰਟ ਕਰ ਲੈਣਾ ਚਾਹੀਦਾ? ਹਾਂਜੀ, ਇਹ ਤੁਹਾਡਾ ਸਵਾਲ ਬਹੁਤ ਸੋਹਣਾ ਹੈ ਪ੍ਰਵੀਨ ਜੀ। ਮੈਂ ਇਹਦੇ ਬਾਰੇ ਕਾਫੀ ਡਿਟੇਲ ਦੇਣਾ ਚਾਹੁੰਦਾ। ਵੈਸੇ ਮੈਂ ਕੱਲ ਸੋਸ਼ਲ ਮੀਡੀਆ ਤੇ ਆਪਣੀ ਇੱਕ ਵੀਡੀਓ ਵੀ ਇਹਦੇ ਨਾਲ ਸੰਬੰਧਿਤ ਪਾਈ ਸੀ। ਇਸ ਤਰ੍ਹਾਂ ਹੈ ਕਿ ਸਾਡੇ ਨਾ ਇੱਕ ਕਮਿਊਨਿਟੀ ਦੇ ਵਿੱਚ ਬਹੁਤ ਗਲਤ ਧਾਰਨਾ ਜੀ, ਜਾਂ ਕਹਿ ਲਓ ਕਿ ਬੈਠ ਗਈ ਆ ਜਾਂ ਬਿਠਾ ਦਿੱਤੀ ਗਈ ਆ। ਹੁੰਦਾ ਕੀ ਹੈ ਕਿ ਜਦੋਂ ਸਾਡੇ ਕੋਲ ਕੋਈ ਬੰਦਾ ਆਉਂਦਾ ਹੈ ਕਿ ਮੈਂ ਭਾਈ ਟਰੱਕਿੰਗ ਕੰਪਨੀ ਅਗਲੇ ਸਾਲ ਸਟਾਰਟ ਕਰਨੀ ਹੈ, ਤੇ ਮੈਂ ਚਾਹੁੰਦਾ ਕਿ ਮੇਰੀ ਹੁਣੇ ਤੁਸੀਂ ਕਾਰਪੋਰੇਸ਼ਨ ਬਣਾ ਦਿਓ, ਔਰ ਹੁਣੇ ਤੁਸੀਂ ਮੇਰਾ ਜਿਹੜਾ ਪਰਮਿਟ ਮੇਰੇ DOT ਔਰ MC ਨੰਬਰ ਲੈ ਕੇ ਮੈਨੂੰ ਦੇ ਦਿਓ, ਤਾਂ ਕਿ ਮੇਰਾ ਜਿਹੜਾ MC ਨੰਬਰ ਉਹ ਪੁਰਾਣਾ ਹੋ ਜਾਵੇ। ਠੀਕ ਹੈ। ਕਿਉਂਕਿ ਉਹਦੇ ਵਿੱਚ ਹਿਸਟਰੀ ਕੀ ਹੈ ਜਾਂ ਥਿਊਰੀ ਉਹਦੇ ਮਗਰ ਕੀ ਹੈ ਕਿ ਜਦੋਂ ਤੁਸੀਂ ਨਵੀਂ ਕੰਪਨੀ ਖੋਲਦੇ ਹੋ ਤਾਂ ਪਹਿਲੇ 3 ਤੋਂ ਲੈ ਕੇ 6 ਮਹੀਨੇ ਬਹੁਤ ਸਾਰੀਆਂ ਜਿਹੜੀਆਂ ਵੱਡੇ ਬ੍ਰੋਕਰਸ ਹੈਗੇ, ਜਿਵੇਂ CH ਰੋਬਿਨਸਨ, TQL ਹੋ ਗਿਆ, ਐਲਨ ਲੰਡ ਹੋ ਗਿਆ, ਜਾਂ ਹੋਰ ਜਿਹੜੇ ਵੱਡੀਆਂ ਕੰਪਨੀਆਂ ਆ ਤੁਹਾਡੇ XPO ਹੋ ਗਈ, ਜਿਨ੍ਹਾਂ ਦਾ ਅੱਜਕੱਲ ਨਵਾਂ ਨਾਂ RXO ਸ਼ਾਇਦ, ਇਹ ਜਿੰਨੇ ਵੀ ਵੱਡੇ ਬ੍ਰੋਕਰ ਹੈ ਇਹ ਪੁਰਾਣੀ ਕੰਪਨੀ ਨੂੰ ਹੀ ਲੋਡ ਦਿੰਦੇ ਆ। 6 ਮਹੀਨੇ ਘੱਟੋ ਘੱਟ ਬਿਜ਼ਨਸ ਚ ਹੋਣ, ਇੱਕ ਦੋ ਦੀਆਂ ਰੋਡ ਤੇ ਇੰਸਪੈਕਸ਼ਨ ਹੋਣ ਤੇ ਉਹਨਾਂ ਨੂੰ ਲੋਡ ਦੇਣੇ ਸ਼ੁਰੂ ਕਰਦੇ ਆ। ਉਸ ਤੋਂ ਪਹਿਲਾਂ ਲੋਡ ਨਹੀਂ ਦਿੰਦੇ। ਸੋ ਪਹਿਲੇ 6 ਮਹੀਨੇ ਬੰਦੇ ਨੂੰ ਬੜੀ ਪ੍ਰੋਬਲਮ ਆਉਂਦੀ ਹੈ ਕੰਪਨੀ ਖੋਲਣ ਤੋਂ ਬਾਅਦ, ਉਹਨੂੰ ਲੋਡ ਮਿਲਣੇ ਜਿਹੜੇ ਉਹ ਬਹੁਤ ਲਿਮਟਿਡ ਹੁੰਦੇ ਆ। ਪਰ ਕਿਉਂਕਿ ਜਿਹੜੀ ਪੁਰਾਣੀ ਕੰਪਨੀ ਤੋਂ ਭਾਵ ਇਹ ਨਹੀਂ ਹੁੰਦਾ ਕਿ ਅਸੀਂ ਅਗਰ 3 ਸਾਲ ਪਹਿਲਾਂ ਅਸੀਂ ਕੰਪਨੀ ਖੋਲ ਲਈ ਹੈ, 2 ਸਾਲ ਪਹਿਲਾਂ ਕੰਪਨੀ ਖੋਲ ਲਈ ਹੈ, ਉਹ ਨੰਬਰ ਤਾਂ ਮਿਲ ਜਾਂਦੇ ਆ DOT ਔਰ MC ਨੰਬਰ ਸਾਨੂੰ, ਪਰ ਉਹ ਪਰਮਿਟ ਨਹੀਂ ਹੁੰਦੇ। ਉਹ ਅੱਛਾ, ਕਿਉਂਕਿ ਨੰਬਰ ਹੋਣਾ ਤੇ ਪਰਮਿਟ ਹੋਣੇ ਇਹ 2 ਅਲੱਗ ਗੱਲਾਂ। ਉਹ ਠੀਕ ਹੈ ਜੀ ਜੀ। ਨੰਬਰ ਲੈ ਕੇ ਰੱਖ ਲਿਆ ਜਾਂਦਾ, ਪਰ ਉਹ ਪਰਮਿਟ ਉਸ ਟਾਈਮ ਬਣਦਾ ਜਦੋਂ ਟਰੱਕ ਦੀ ਇੰਸ਼ੋਰੈਂਸ ਫਾਈਲ ਹੋ ਕੇ ਫੈਡਰਲ ਮੋਟਰ ਕੈਰੀਅਰ ਕੋਲ ਇੰਸ਼ੋਰੈਂਸ ਪਹੁੰਚ ਜਾਂਦੀ ਹੈ। ਫੈਡਰਲ ਮੋਟਰ ਕੈਰੀਅਰ ਆ ਇੱਕ ਵੀਕ ਤੋਂ ਲੈ ਕੇ 3 ਵੀਕ ਤੱਕ ਲਾ ਕੇ ਉਹਦੀਆਂ ਸਾਰੀਆਂ ਇਨਕੁਆਇਰੀਜ਼ ਕਰਕੇ, ਫਿਰ ਉਹਨੂੰ ਪਹਿਲਾਂ ਉਹ ਡਾਕਟਰ ਨੰਬਰ ਹੁੰਦਾ, ਫਿਰ ਟੈਂਪਰੇਰੀ ਇੱਕ ਨੰਬਰ ਹੁੰਦਾ, ਫਿਰ ਉਹਨੂੰ ਪਰਮਿਟ ਤਬਦੀਲ ਕਰਦੇ, ਫਿਰ ਕਹਿੰਦੇ ਕਿ ਤੁਹਾਡਾ MC ਪਰਮਿਟ ਐਕਟਿਵ ਹੋ ਗਿਆ। ਠੀਕ ਹੈ। ਐਕਟਿਵ ਹੋਣ ਤੋਂ ਬਾਅਦ ਤੁਹਾਨੂੰ ਪਰਮਿਟ ਮਿਲ ਗਿਆ ਜੀ। ਉਸ ਤੋਂ ਪਹਿਲਾਂ ਤੱਕ ਉਹ ਨੰਬਰ ਹੁੰਦਾ, ਉਹਦੀ ਕੋਈ ਵੈਲਿਊ ਨਹੀਂ। ਹਾਲਾਂਕਿ MC ਪਰਮਿਟ ਉੱਤੇ ਵੀ ਉਹੀ ਨੰਬਰ ਹੁੰਦਾ, ਵੈਸੇ ਵੀ ਉਹੀ ਨੰਬਰ ਹੁੰਦਾ, ਪਰ ਤਦ ਤੱਕ ਉਹ ਨੰਬਰ ਹੀ ਹੈ ਜਦ ਤੱਕ ਉਹਦੀ ਇੰਸ਼ੋਰੈਂਸ ਨਹੀਂ ਫਾਈਲ ਹੁੰਦੀ। ਜਦੋਂ ਇੰਸ਼ੋਰੈਂਸ ਹੋ ਗਈ, ਉਹ ਐਕਟਿਵ ਪਰਮਿਟ ਹੋ ਗਿਆ, ਫਿਰ ਉਹ ਪਰਮਿਟ ਬਣਦਾ।
ਤੇ ਜਿਹੜਾ ਟਾਈਮ ਸ਼ੁਰੂ ਹੁੰਦਾ ਅਸਲ ਵਿੱਚ ਉਹਦਾ ਪਰਮਿਟ ਬਣਨ ਤੋਂ ਬਾਅਦ ਸ਼ੁਰੂ ਹੁੰਦਾ। ਹੁਣ ਤੁਸੀਂ 2 ਸਾਲ ਕੰਪਨੀ ਪਹਿਲਾਂ ਖੋਲ ਲਈ ਆ, ਉਹਨੇ ਪਰਮਿਟ ਉਦੋਂ ਬਣਨਾ ਜਿਸ ਦਿਨ ਤੁਸੀਂ 2 ਸਾਲ ਬਾਅਦ ਉਹਦੀ ਇੰਸ਼ੋਰੈਂਸ ਲੈ ਕੇ ਉਹਦੀ ਇੰਸ਼ੋਰੈਂਸ ਫਾਈਲ ਕਰਵਾ ਕੇ ਤੁਹਾਨੂੰ ਉਹ ਪੇਪਰ ਬਕਾਇਦਾ ਫੈਡਰਲ ਮੋਟਰ ਕੈਰੀਅਰ ਵੱਲੋਂ ਆ ਗਿਆ। ਠੀਕ ਹੈ ਜੀ। ਤੁਹਾਡੀ ਕੋਈ ਵੈਲਿਊ ਨਹੀਂ ਚਾਹਦੀ 15 ਸਾਲ ਕੰਪਨੀ ਖੋਲ ਰੱਖੋ, ਜੇਕਰ ਤੁਸੀਂ ਇੰਸ਼ੋਰੈਂਸ ਨਹੀਂ ਲੈਂਦੇ, ਉਹਨੂੰ ਐਕਟਿਵ ਨਹੀਂ ਕਰਵਾਉਂਦੇ, ਉਹਦੇ ਉਸ ਪਰਮਿਟ ਦੀ ਡੇਟ ਦੀ ਕੋਈ ਵੈਲਿਊ ਨਹੀਂ। ਉਹਨੇ ਉਸ ਦਿਨ ਤੋਂ ਹੀ ਉਹਦੇ ਪੁਰਾਣਾ ਹੋਣਾ ਸ਼ੁਰੂ ਹੋਣਾ ਹੈ ਜਿਸ ਦਿਨ ਤੋਂ ਉਹਨੇ ਐਕਟਿਵ ਹੋਣਾ। ਪਰ ਹੁੰਦਾ ਕੀ ਆ ਪ੍ਰੈਕਟੀਕਲੀ ਕਿ ਜਦੋਂ ਤੁਸੀਂ ਮੰਨ ਲਓ ਟਰੱਕਿੰਗ ਕੰਪਨੀ ਖੋਲਣੀ ਹੈ, ਤੁਸੀਂ ਮੇਰੇ ਕੋਲ ਆਏ ਕਿ ਜੀ ਮੈਂ ਅਜੇ 6 ਮਹੀਨੇ ਤੱਕ ਟਰੱਕ ਲੈਣਾ, ਮੈਂ ਚਾਹੁੰਦਾ ਕਿ ਮੇਰੀ ਕੰਪਨੀ ਜਿਹੜੀ ਆ ਉਹ ਤੁਸੀਂ ਖੋਲ ਦਿਓ, ਮੈਨੂੰ ਪਰਮਿਟ ਲੈ ਦਿਓ। ਠੀਕ ਹੈ ਜੀ। ਤੇ ਮੇਰੀ ਇੱਕ ਮੈਂਟੈਲਿਟੀ ਇਹ ਹੁੰਦੀ ਹੈ ਕਿ ਭਾਈ ਇਹ ਬੰਦਾ ਮੇਰੇ ਕੋਲ ਆ ਗਿਆ, ਮੈਂ ਇਹਦਾ ਕੰਮ ਸ਼ੁਰੂ ਕਰ ਦਵਾਂ। ਜੇਕਰ ਮੈਂ ਇਹਨੂੰ ਕਹਿੰਦਾ ਕਿ 6 ਮਹੀਨੇ ਬਾਅਦ ਆਈ ਕਿਉਂਕਿ ਤੈਨੂੰ ਹਜੇ ਫਾਇਦਾ ਕੋਈ ਨਹੀਂ ਜਾਂ ਨੁਕਸਾਨ ਹੈ, ਤੇ 6 ਮਹੀਨਿਆਂ ਬਾਅਦ ਇਹਦਾ ਮੂਡ ਬਦਲ ਗਿਆ ਜਾਂ ਕੋਈ ਹੋਰ ਬੰਦੇ ਕਿਸੇ ਨੇ ਡੀਲ ਸਸਤੀ ਲਾਤੀ, ਬੰਦਾ ਕਿਸੇ ਹੋਰ ਪਾਸੇ ਚਲਾ ਗਿਆ ਤੇ ਮੇਰਾ ਗਾਹ ਖਰਾਬ ਹੋ ਗਿਆ ਨਾ। ਹਾਂਜੀ ਬਿਲਕੁਲ ਬਿਲਕੁਲ, ਬੰਦਾ ਆਪਦਾ ਹੀ। ਉਸ ਕੇਸ ਦੇ ਵਿੱਚ ਸਾਡੀ ਹਮੇਸ਼ਾ ਕੋਸ਼ਿਸ਼ ਕੀ ਹੁੰਦੀ ਕਿ ਨਹੀਂ ਭਾਈ ਪਰ ਅੱਜ ਹੀ ਕਾਰਪੋਰੇਸ਼ਨ ਖੋਲ ਕੇ ਪਰਮਿਟ ਲੈ ਦਿਓ ਤਾਂ ਕਿ ਦੁਬਾਰਾ ਫਿਰ ਦੇਖੀਓ ਜਦੋਂ ਹੋ। ਸੋ ਉਹਦਾ ਨੁਕਸਾਨ ਕਸਟਮਰ ਨੂੰ ਕੀ ਹੈ? ਪਹਿਲਾਂ ਇਹਦਾ ਇਹ ਨੁਕਸਾਨ ਹੁੰਦਾ ਸੀ ਕਿ ਜਦੋਂ ਅਸੀਂ ਐਮਸੀ ਪਰਮਿਟ ਅਪਲਾਈ ਕਰਦੇ ਹਾਂ ਉਹਦੀ $350 $350 ਫੀਸ ਹੁੰਦੀ। ਇੱਕ ਉਹਦਾ BOC ਫਾਰਮ ਹੁੰਦਾ, 300 ਦੀ ਫੈਡਰਲ ਦੀ ਫੀਸ ਹੈ, ਟੋਟਲ $350 ਫੀਸ ਜਾਂਦੀ ਹੈ ਉਹਦੀ। ਜੇਕਰ 90 ਦਿਨ ਦੇ ਵਿੱਚ ਅਸੀਂ ਇੰਸ਼ੋਰੈਂਸ ਟਰੱਕ ਲੈ ਕੇ ਉਹਦੀ ਇੰਸ਼ੋਰੈਂਸ ਨਹੀਂ ਫਾਈਲ ਕਰਦੇ ਤਾਂ ਉਹ ਇੰਸ਼ੋਰੈਂਸ ਜਿਹੜੀ ਐਮਸੀ ਪਰਮਿਟ ਦੀ ਐਪਲੀਕੇਸ਼ਨ ਆ ਉਹ ਡਿਸਮਿਸ ਕਰ ਦਿੱਤੀ ਜਾਂਦੀ। ਠੀਕ ਹੈ। ਫੈਡਰਲ ਕੈਰੀਅਰ ਵੱਲੋਂ ਭਾਵ ਕਿ 90 ਦਿਨ ਦੇ ਵਿੱਚ ਇੰਸ਼ੋਰੈਂਸ ਲੈਣੀ ਜ਼ਰੂਰੀ ਹੈ। ਹੁਣ ਇੰਸ਼ੋਰੈਂਸ ਤੁਸੀਂ ਤਾਂ ਹੀ ਲੈ ਸਕਦੇ ਹੋ ਜੇ ਤੁਹਾਡੇ ਕੋਲ ਟਰੱਕ ਹੋਏਗਾ। ਸੋ ਜੇਕਰ ਤੁਹਾਡੇ ਕੋਲ ਟਰੱਕ ਹੀ ਹੈ ਨਹੀਂ, ਤੁਸੀਂ ਕੰਪਨੀ ਖਿਲਾ ਲੈਂਦੇ ਹੋ ਤੇ ਇਹਦਾ ਮਤਲਬ ਤੁਸੀਂ ਇੰਸ਼ੋਰੈਂਸ ਤੁਹਾਨੂੰ ਨਹੀਂ ਲੈ ਸਕਦੇ। ਅਗਰ ਇੰਸ਼ੋਰੈਂਸ ਨਹੀਂ ਲੈ ਸਕਦੇ ਤੇ ਇੰਸ਼ੋਰੈਂਸ ਫਾਈਲਿੰਗ ਨਹੀਂ ਹੋ ਸਕਦੀ। ਫਾਈਲਿੰਗ ਤੋਂ ਭਾਵ ਹੈ ਕਿ ਫੈਡਰਲ ਮੋਟਰ ਕੈਰੀਅਰ ਨੂੰ ਸਰਟੀਫਿਕੇਟ ਭੇਜਣਾ, ਉਹਨੂੰ ਫਾਈਲਿੰਗ ਕਹਿੰਦੇ ਆ। ਅਗਰ ਫਾਈਲਿੰਗ ਨਹੀਂ ਹੋਈ ਤੇ ਐਮਸੀ ਪਰਮਿਟ ਐਕਟਿਵ ਨਹੀਂ ਹੋਣਾ। ਅਗਰ ਐਮਸੀ ਪਰਮਿਟ ਨੂੰ ਇੰਸ਼ੋਰੈਂਸ 90 ਦਿਨ ਤੱਕ ਨਹੀਂ ਮਿਲੀ ਤਾਂ ਉਹ ਪਰਮਿਟ ਜਿਹੜਾ ਆ ਉਹ ਤੁਹਾਡੀ ਐਪਲੀਕੇਸ਼ਨ ਜਿਹੜੀ ਆ ਉਹ ਡਿਸਮਿਸ ਹੋਏਗੀ। ਨੰਬਰ ਤੁਹਾਡੇ ਕੋਲ ਸਟਿਲ ਰਹੇਗਾ ਜੀ, ਤੁਹਾਡਾ ਐਮਸੀ ਨੰਬਰ ਤੁਹਾਡੇ ਕੋਲ ਰਹੇਗਾ ਪਰ ਉਹ ਐਪਲੀਕੇਸ਼ਨ ਡਿਸਮਿਸ ਹੋ ਜਾਏਗੀ। ਅੱਛਾ, ਅੱਗੇ ਕੀ ਹੁੰਦਾ ਸੀ ਅੱਜ ਤੋਂ ਪਹਿਲਾਂ 2-3 ਸਾਲ 4 ਸਾਲ 10 ਸਾਲ ਤੋਂ ਕਿ ਦੁਬਾਰਾ ਵੱਡੇ ਤੋਂ ਵੱਡਾ ਜਿਹੜਾ ਨੁਕਸਾਨ ਤੁਹਾਡਾ ਇਹ ਹੁੰਦਾ ਸੀ ਕਿ ਤੁਹਾਨੂੰ $300 ਫੀਸ ਦੁਬਾਰਾ ਪੇ ਕਰਨੀ ਪੈਂਦੀ ਸੀ। ਦੂਜਾ ਨੁਕਸਾਨ ਕਿ ਅਗਰ ਅਸੀਂ ਅੱਜ ਜੁਲਾਈ ਮਹੀਨੇ ਦੇ ਵਿੱਚ ਜਾਂ ਅਗਸਤ ਮਹੀਨੇ ਚ ਕੰਪਨੀ ਖੋਲ ਲੈਂਦੇ ਪਰ ਟਰੱਕ ਅਸੀਂ ਜਾ ਕੇ ਜਨਵਰੀ ਚ ਲੈਂਦੇ ਆ ਤਾਂ ਇਸ ਸਾਲ ਦੀ ਕਾਰਪੋਰੇਸ਼ਨ ਬਣਾਈ, ਕਾਰਪੋਰੇਸ਼ਨ ਦਾ ਸਟੇਟ ਟੈਕਸ ਹੁੰਦਾ $800, ਉਹ ਅਸੀਂ ਪੇ ਕਰਾਂਗੇ ਤੇ 6 ਮਹੀਨਿਆਂ ਦੇ ਵਿੱਚ ਤੁਹਾਡੀ ਜਿਹੜੀ ਐਪਲੀਕੇਸ਼ਨ ਆ ਉਹ ਵੀ 90 ਦਿਨ ਬਾਅਦ ਸਸਪੈਂਡ ਹੋ ਜਾਣੀ ਜਾਂ ਡਿਸਮਿਸ ਹੋ ਜਾਣੀ ਆ। ਫਿਰ ਦੁਬਾਰਾ 300 ਹੋਰ ਭਰਾਂਗੇ ਤਾਂ $1100 ਸਿੱਧਾ ਤੁਸੀਂ ਆਪਣਾ ਨੁਕਸਾਨ ਕਰਾ ਲਿਆ। ਪਲੱਸ ਬੇਸ਼ੱਕ ਤੁਸੀਂ ਕਾਰਪੋਰੇਸ਼ਨ ਦੇ ਅੰਡਰ ਕੰਮ ਕੀਤਾ ਜਾਂ ਨਹੀਂ ਕੀਤਾ, ਅਗਰ ਉਹਦੀ ਜ਼ੀਰੋ ਫਾਈਲਿੰਗ ਵੀ ਕਰਦੇ ਹੋ ਤਾਂ ਸੀਪੀਏ ਤੁਹਾਡੇ ਕੋਲ ਤਾਂ ਵੀ $250-300 ਲੈਂਦਾ। ਠੀਕ ਹੈ। ਸੋ ਕੁੱਲ ਮਿਲਾ ਕੇ ਤੁਸੀਂ $1400-1500 ਦਾ ਨੁਕਸਾਨ ਕਰਾ ਦਿੰਦੇ ਜਿਹਦਾ ਕਿ ਕੋਈ ਬੈਨੀਫਿਟ ਨਹੀਂ। ਅੱਛਾ, ਹੁਣ ਇਹਦਾ ਵੱਡਾ ਨੁਕਸਾਨ ਕੀ ਹੋਇਆ ਜਿਹੜਾ ਰੀਸੈਂਟਲੀ ਜੋ ਸਾਨੂੰ ਦੇਖਣ ਨੂੰ ਮਿਲ ਰਿਹਾ ਫੈਡਰਲ ਮੋਟਰ ਕੈਰੀਅਰ ਵੱਲੋਂ, ਜਿਹੜੀ ਇਹ ਬਹੁਤ ਧਿਆਨ ਦੇਣ ਯੋਗ ਹੈ। ਜਿੰਨੇ ਵੀ ਸਰੋਤੇ ਸੁਣ ਰਹੇ ਹੋ ਬਹੁਤ ਇਸ ਗੱਲ ਨੂੰ ਧਿਆਨ ਨਾਲ ਨੋਟ ਕਰਨ। ਹਾਂਜੀ, ਕਿ ਜਦੋਂ 90 ਦਿਨ ਬਾਅਦ ਐਪਲੀਕੇਸ਼ਨ ਡਿਸਮਿਸ ਹੋ ਜਾਂਦੀ ਹੈ ਤੇ ਅਸੀਂ ਦੁਬਾਰਾ ਉਹਦੇ ਪੈਸੇ $300 ਭਰਦੇ ਹਾਂ। ਹੁਣ ਇੰਸ਼ੋਰੈਂਸ ਵੀ ਫਾਈਲ ਹੋ ਗਈ ਤੇ ਅਸੀਂ $300 ਵੀ ਦੁਬਾਰਾ ਭਰ ਦਿੱਤਾ ਤੇ ਉਸ ਤੋਂ 20 ਜਾਂ 22 ਦਿਨ ਬਾਅਦ ਅੱਗੇ ਜਿਹੜੀ ਕੰਪਨੀ ਹੈ ਉਹ ਐਕਟਿਵ ਹੋ ਜਾਂਦੀ ਸੀ। ਠੀਕ ਹੈ ਜੀ। ਸੋ ਕਹਿਣ ਦਾ ਭਾਵ ਕਿ ਤੁਸੀਂ ਟਰੱਕ ਨਹੀਂ ਲਿਆ 6 ਮਹੀਨੇ 7 ਮਹੀਨੇ 8 ਮਹੀਨੇ ਨਹੀਂ ਲਿਆ, ਮੁੜ ਕੇ ਟਰੱਕ ਲੈ ਲਿਆ, ਇੰਸ਼ੋਰੈਂਸ ਲਈ, ਫਾਈਲ ਕਰਵਾਈ ਤੇ ਤੁਹਾਡਾ ਨੁਕਸਾਨ ਕੀ ਹੋਇਆ ਕਿ $300 ਤੁਹਾਡਾ ਗਿਆ। ਇੱਕ ਤੁਹਾਨੂੰ ਕਾਰਪੋਰੇਸ਼ਨ ਦਾ $800 ਉਹ ਭਰਨਾ ਪੈ ਗਿਆ ਜੇ ਅਗਲਾ ਸਾਲ ਮੰਨ ਲਓ ਆ ਗਿਆ 1100-1200 ਦੀ ਨੁਕਸਾਨ ਹੋਇਆ। ਪਰ ਤੁਹਾਡੀ ਕੰਪਨੀ ਜਿਹੜੀ ਉਹ 20 ਦਿਨ ਦੇ ਵਿੱਚ ਤੁਹਾਡੀ ਦੁਬਾਰਾ ਚਾਲੂ ਹੋ ਜਾਂਦੀ ਸੀ। ਠੀਕ ਹੈ। ਤੇ ਉਹ ਪੁਰਾਣੀ ਵੀ ਹੋ ਜਾਂਦੀ 7 ਮਹੀਨੇ ਉਹੀ ਨੰਬਰ ਤੁਹਾਡਾ ਜਿਹੜਾ ਪੁਰਾਣਾ ਨੰਬਰ ਉਹੀ ਨੰਬਰ ਜਿਹੜਾ ਉਹ ਰੀਐਕਟੀਵੇਟ ਹੋ ਜਾਂਦਾ। ਉਹੀ ਸੇਮ ਨੰਬਰ ਦੇ ਉੱਤੇ $300 ਭਰ ਦਿੱਤਾ ਤੇ ਐਪਲੀਕੇਸ਼ਨ ਦੁਆਰਾ ਤੁਹਾਡੀ ਜਿਹੜੀ ਉਹ ਐਕਟਿਵ ਹੋ ਜਾਂਦੀ ਹੈ। ਬਸ ਤੁਸੀਂ ਇੰਸ਼ੋਰੈਂਸ ਕਰਵਾਓ, $300 ਦੁਬਾਰਾ ਪੇ ਕਰੋ, ਤੁਹਾਡਾ ਸੇਮ ਨੰਬਰ ਜਿਹੜਾ ਉਹ ਐਕਟਿਵ ਹੋ ਜਾਂਦਾ ਤੇ ਉਸ ਦਿਨ ਤੋਂ ਉਹਦਾ ਰਿਕਾਰਡ ਬਣਨਾ ਸ਼ੁਰੂ ਹੋ ਜਾਂਦਾ। ਪਰ ਹੁਣ ਕੀ ਪ੍ਰੋਬਲਮ ਆਈ, ਰੀਸੈਂਟਲੀ ਉਹਨਾਂ ਨੇ ਗੱਲ ਡਿਕਲੇਅਰ ਕਰਤੀ ਕਿ ਜਿਹੜਾ ਬੰਦਾ ਅਗਰ 90 ਦਿਨ ਦੇ ਵਿੱਚ ਇੰਸ਼ੋਰੈਂਸ ਨਹੀਂ ਕਰਵਾਉਂਦਾ, ਠੀਕ ਹੈ ਜੀ, ਤੇ ਉਹਦੀ ਅਸੀਂ ਐਪਲੀਕੇਸ਼ਨ ਡਿਸਮਿਸ ਕਰ ਦਿੰਦੇ ਆ
ਤੇ ਉਹ ਦੁਬਾਰਾ 3 ਮਹੀਨੇ ਤੋਂ ਬਾਅਦ ਜਾਂ 90 ਦਿਨ ਤੋਂ ਬਾਅਦ ਉਹ 2 4 6 ਮਹੀਨੇ ਬਾਅਦ ਦੁਬਾਰਾ ਜਾ ਕੇ ਇੰਸ਼ੋਰੈਂਸ ਫਾਈਲ ਕਰਦਾ ਆ ਤੇ $300 ਫੀਸ ਵੀ ਪੇ ਕਰ ਦਿੰਦਾ। ਤੇ ਇਸ ਕੇਸ ਵਿੱਚ ਅਸੀਂ ਹੁਣ 20 ਦਿਨ ਨਹੀਂ ਲਵਾਂਗੇ ਉਹਨੂੰ ਐਕਟਿਵ ਕਰਨ ਲਈ। ਇਸ ਕੇਸ ਦੇ ਵਿੱਚ ਅਸੀਂ 90 ਦਿਨ ਤੱਕ ਲੈ ਸਕਦੇ ਹਾਂ, ਜਿਹਨੂੰ ਉਹ ਕਹਿੰਦੇ ਵੈਟਿੰਗ ਪ੍ਰੋਸੈਸ। ਠੀਕ ਹੈ। ਉਹਨੂੰ ਕਹਿੰਦੇ ਬਹੁਤ ਡੀਪ ਇਨਕੁਆਇਰੀ। ਉਹ ਕਹਿੰਦੇ ਅਸੀਂ ਇਨਕੁਆਇਰੀ ਕਰਨੀ ਹੈ, ਤੁਸੀਂ ਪਹਿਲਾਂ ਜਦੋਂ ਕੰਪਨੀ ਖਲਾਈ ਕਿਉਂ ਖਲਵਾਈ, ਤੁਸੀਂ ਕੋਈ ਮਿਸਯੂਜ਼ ਤਾਂ ਨਹੀਂ ਕਰਨਾ ਸੀ ਉਹ ਨੰਬਰ, ਜਾਂ ਤੁਸੀਂ ਕਿਤੇ ਉਹ ਮਿਸਯੂਜ਼ ਕੀਤਾ ਤਾਂ ਨਹੀਂ, ਤੁਸੀਂ ਜਦੋਂ ਇੱਕ ਕੰਪਨੀ ਖਲਾ ਲਈ ਉਹਨੂੰ 90 ਦਿਨ ਵਿੱਚ ਕਿਉਂ ਨਹੀਂ ਐਕਟਿਵ ਕਰਵਾਇਆ। ਉਹ ਹੁਣ ਦੁਬਾਰਾ ਉਹਨੂੰ ਕਹਿੰਦੇ ਵੈਟਿੰਗ ਪ੍ਰੋਸੈਸ। ਉਸ ਐਪਲੀਕੇਸ਼ਨ ਨੂੰ ਵੈਟਿੰਗ 'ਚ ਪਾਤਾ ਜਾਂਦਾ, ਜਿਹਦਾ ਕਿ ਜਵਾਬ ਉਹ 30 ਦਿਨ ਤੋਂ ਲੈ ਕੇ 90 ਦਿਨ ਤੱਕ ਲੈ ਸਕਦੇ ਆ ਦੇਣ ਵਾਸਤੇ। ਠੀਕ ਹੈ ਜੀ। ਹੁਣ ਨੁਕਸਾਨ ਕੀ ਹੈ ਕਿ ਤੁਸੀਂ ਟਰੱਕ ਵੀ ਲੈ ਲਿਆ, ਇੰਸ਼ੋਰੈਂਸ ਵੀ ਕਰਵਾ ਲਈ। ਟਰੱਕ ਦੀ ਜਿਹੜੀ ਨਾਰਮਲ ਪੇਮੈਂਟ ਅੱਜ ਦੀ ਡੇਟ ਜਿੱਦਾਂ ਹਾਲਾਤ ਆ, ਜੋ $1500 ਤੋਂ ਘੱਟ ਕਿਸੇ ਟਰੱਕ ਦੀ ਪੇਮੈਂਟ ਨਹੀਂ ਬਣਦੀ, ਜਿਹੜਾ ਟਰੱਕ ਇੰਟਰਸਟੇਟ ਤੇ ਚੱਲਦਾ। ਜੀ ਜੀ ਜੀ, ਠੀਕ ਹੈ ਜੀ। 14-1500 ਨਾਰਮਲ ਟਰੱਕ ਤੇ ਇੰਸ਼ੋਰੈਂਸ ਜਿਹੜੀ ਆ ਉਹ ਵੀ 15-1800 ਤੋਂ ਘੱਟ ਨਹੀਂ। ਮੈਂ ਬਹੁਤ ਚੰਗੀ ਇੰਸ਼ੋਰੈਂਸ ਦੀ ਗੱਲ ਕਰਦਾ, ਵੈਸੇ ਤਾਂ 2000-2500 ਚੱਲ ਜਾਂਦੀ ਇੰਸ਼ੋਰੈਂਸ। ਸੋ 15,000 ਜੇਕਰ ਤੁਸੀਂ 1500 ਦੋਨਾਂ ਦਾ ਮੰਨ ਕੇ ਚੱਲੋ ਤਾਂ $3000 ਮਹੀਨੇ ਦਾ ਪੈਣਾ ਸ਼ੁਰੂ ਹੋ ਗਿਆ। $100 ਨੈਟ ਦਾ। ਜਿਹੜੀ ਕੰਪਨੀ 20 ਦਿਨ ਚ ਚਾਲੂ ਹੋਣੀ ਸੀ, ਤੁਹਾਡਾ ਕਹਿੰਦਾ ਵੀ ਤੁਹਾਡਾ 2200 ਦਾ ਨੁਕਸਾਨ ਹੋਣਾ ਸੀ, ਹੁਣ ਤੁਹਾਡਾ ਉਹ ਨੁਕਸਾਨ 9 ਤੋਂ ਲੈ ਕੇ 10,000 ਦਾ ਹੋਏਗਾ। 90 ਦਿਨ ਬਾਅਦ ਉਹ ਬੈਟਿੰਗ ਚੋਂ ਬਾਹਰ ਨਿਕਲੇਗੀ। ਠੀਕ ਹੈ ਜੀ। ਤੇ 20 ਦਿਨ ਜਿਹੜਾ ਪ੍ਰੋਸੈਸਿੰਗ ਟਾਈਮ ਆ ਉਹਨੂੰ ਫਿਰ ਲੱਗੇਗਾ ਉਸ ਤੋਂ ਬਾਅਦ। ਸੋ ਭਾਵ ਕਿ 3.5 ਮਹੀਨੇ ਤੱਕ ਦਾ ਸਮਾਂ ਲੱਗ ਸਕਦਾ ਤੁਹਾਡਾ ਕੰਪਨੀ ਨੂੰ ਐਕਟਿਵ ਹੋਣ ਲਈ। ਇਨ ਦਾ ਮੀਨ ਟਾਈਮ ਬੰਦੇ ਨੂੰ ਘੱਟੋ ਘੱਟ ਵੀ $3000 ਤੋਂ ਲੈ ਕੇ $3500 ਮੰਥਲੀ ਬੇਸਿਸ ਤੇ ਇਹਦਾ ਜਿਹੜਾ ਹੈਗਾ ਉਹ ਨੁਕਸਾਨ ਹੋ ਸਕਦਾ। ਤੇ ਉਹਦਾ ਕੀ ਹੈਗਾ ਕਿ ਅਸੀਂ ਜਿਹੜਾ ਆਮ ਰਿਕਮੈਂਡ ਕਰਦੇ ਆ ਕਿ ਜੇਕਰ ਤੁਸੀਂ ਹੁਣ ਕੰਪਨੀ ਖੋਲਣੀ ਹੈ ਤੇ ਘੱਟੋ ਘੱਟ ਵੀ 15 ਦਿਨ ਤੋਂ ਲੈ ਕੇ 30 ਦਿਨ ਦੇ ਵਿੱਚ ਆਪਣਾ ਜਿਹੜਾ ਹੈਗਾ ਉਹ ਤੁਸੀਂ ਜਿਹੜਾ ਪ੍ਰੋਸੈਸ ਆ ਉਹਨੂੰ ਸਟਾਰਟ ਕਰਾਓ। 30 ਦਿਨ ਤੋਂ ਪਹਿਲਾਂ ਪ੍ਰੋਸੈਸ ਸਟਾਰਟ ਕਰਵਾਉਣ ਦੀ ਕੋਈ ਵੀ ਸੈਂਸ ਜਿਹੜੀ ਆ ਉਹ ਨਹੀਂ ਬਣਦੀ। ਇਹਨੂੰ ਕੋਈ ਲੋੜ ਨਹੀਂ ਬਣਦੀ, ਕਿਉਂਕਿ ਅਗਰ ਤੁਸੀਂ 30 ਦਿਨ ਤੋਂ ਪਹਿਲਾਂ ਸਟਾਰਟ ਕਰਵਾਉਣੇ ਹੋ ਜਾਂ ਜ਼ਿਆਦਾ ਟਾਈਮ ਕਰਵਾਉਣੇ ਹੋ, ਤੁਹਾਡੇ ਕੋਲ ਟਰੱਕ ਨਹੀਂ ਲੈ ਹੁੰਦਾ, ਤੁਹਾਡਾ ਲੋਨ ਡਿਲੇ ਹੋ ਜਾਂਦਾ। ਜੇਕਰ ਤੁਸੀਂ 90 ਦਿਨ ਕ੍ਰਾਸ ਕਰ ਜਾਂਦੇ ਹੋ ਤਾਂ ਫਿਰ ਸਮਝ ਲਓ ਤੁਸੀਂ ਆਪਣਾ 5 ਤੋਂ ਲੈ ਕੇ $10,000 ਇੱਕ ਖਰਚਣ ਵਾਸਤੇ ਤੁਸੀਂ ਇੱਕ ਆਪਣੀ ਬਿਨਾਂ ਗੱਲ ਤੋਂ ਜਗ੍ਹਾ ਬਣਾ ਲਈ ਹੈ। ਜਾਂ ਤਾਂ ਫਿਰ ਕੰਪਨੀ ਸਾਰੀ ਬੰਦ ਕਰੋ, ਦੁਬਾਰਾ ਨਵੀਂ ਕੰਪਨੀ ਖੋਲੋ, ਨਵੀਂ ਕਾਰਪੋਰੇਟ ਬਣਾਓ, ਜਾਂ ਤਾਂ ਇਸ ਤਰ੍ਹਾਂ ਕਰੋ। ਅਦਰਵਾਈਜ਼ ਤੁਸੀਂ ਆਪਣਾ ਜਿਹੜਾ ਉਹ 10-15,000 ਦਾ ਨੁਕਸਾਨ, 8-10,000 ਦਾ ਨੁਕਸਾਨ ਜਿਹੜਾ ਉਹ ਬਿਨਾਂ ਗੱਲ ਤੋਂ ਕਰਵਾਉਣ ਜਾ ਰਹੇ ਹੋ। ਸੋ ਕਦੀ ਵੀ ਕੰਪਨੀ ਨੂੰ, ਜਿਹੜੀ ਕੰਪਨੀ ਐਕਟਿਵ ਨਹੀਂ ਹੈ, ਜਦ ਤੱਕ ਉਹ ਐਕਟਿਵ ਨਹੀਂ ਹੁੰਦੀ, ਪੁਰਾਣੀ ਹੋਣੀ ਸ਼ੁਰੂ ਨਹੀਂ ਹੁੰਦੀ। ਉਹਨੇ ਪੁਰਾਣੀ ਉਸ ਦਿਨ ਤੋਂ ਸ਼ੁਰੂ ਹੋਣੀ ਹੋਣਾ ਹੈ ਜਿਸ ਦਿਨ ਤੋਂ ਉਹ ਐਕਟਿਵ ਹੋ। ਜੀ ਇਹ ਗੱਲ ਮੈਂ ਸਮਝਦਾ, ਜਿੱਦਾਂ ਮੈਂ ਆਪਣੇ ਤਜਰਬੇ ਦੇ ਆਧਾਰ ਤੇ ਗੱਲ ਦੱਸਣ ਲੱਗਾ ਕਿ ਕਰੀਬ 80% ਟਰੱਕਰ ਜਿਹੜੇ ਆ ਉਹ ਅੱਜ ਵੀ ਇਸ ਗੱਲ ਨੂੰ ਏਦਾਂ ਸਮਝਦੇ ਆ ਕਿ ਮੈਂ ਕੰਪਨੀ ਜਿਹੜੀ ਹੈ ਉਹ ਜਦੋਂ ਨੰਬਰ ਮਿਲ ਗਿਆ ਤੇ ਇਹ ਮੇਰੀ ਪੁਰਾਣੀ ਹੋਣੀ ਸ਼ੁਰੂ ਹੋ ਜਾਣੀ। ਸੋ ਪੁਰਾਣੀ ਹੋਣ ਤੋਂ ਭਾਵ ਇਹ ਹੁੰਦਾ ਕਿ ਤੁਹਾਡੀ ਕੰਪਨੀ ਐਕਟਿਵ ਹੋਣ ਤੋਂ ਬਾਅਦ ਅਗਰ ਇੱਕ ਦਿਨ ਹੋਈ, ਇੱਕ ਦਿਨ ਪੁਰਾਣੀ ਆ, 2 ਦਿਨ ਹੋਈ, 2 ਦਿਨ ਪੁਰਾਣੀ ਆ। ਪਰ ਜੇਕਰ ਐਕਟਿਵ ਨਹੀਂ ਹੋਈ ਹੋ ਤੇ ਫਿਰ ਚਾਹੇ ਉਹ 10 ਸਾਲ ਪੁਰਾਣੀ ਹੋਵੇ, ਉਹਦੀ ਕੋਈ ਵੈਲਿਊ ਨਹੀਂ। ਸਿਮਿਲਰਲੀ ਮੈਂ ਇੱਥੇ ਹੋਰ ਗੱਲ ਐਡ ਕਰਨੀ ਚਾਹੁੰਦਾ ਕਿ ਅਗਰ ਕੰਪਨੀ ਸਾਡੀ ਅੱਜ ਐਕਟਿਵ ਹੋਈ, 1 ਸਾਲ ਅਸੀਂ ਕੰਪਨੀ ਚਲਾ ਲਈ ਆ, ਉਹ ਤੋਂ ਬਾਅਦ ਤੁਹਾਡੀ ਇੰਸ਼ੋਰੈਂਸ ਐਕਸਪਾਇਰ ਹੋ ਜਾਂਦੀ ਆ, ਜਾਂ ਕੋਈ ਤੁਸੀਂ ਕੰਪਨੀ ਬੰਦ ਕਰ ਦਿੰਦੇ ਜਾਂ ਕੋਈ ਕਾਰਨ ਤੁਸੀਂ ਉਹਨੂੰ ਦੁਬਾਰਾ ਉਸੇ ਕੰਪਨੀ ਨੂੰ 2 ਸਾਲ ਬਾਅਦ ਖੋਲਦੇ ਆ, ਤਾਂ ਫਿਰ ਵੀ ਜਿਹੜਾ ਪੁਰਾਣਾ 10 ਸਾਲ ਦਾ ਰੈਕਟ ਆ ਉਹ ਜ਼ੀਰੋ ਹੈ। ਜੀ ਠੀਕ ਹੈ। ਫਿਰ ਦੁਬਾਰਾ ਉਸ ਦਿਨ ਤੋਂ ਹੀ, ਹਾਲਾਂਕਿ ਤੁਹਾਡਾ ਐਮਸੀ ਨੰਬਰ ਸੇਮ ਰਹਿਣਾ, ਡੀਓਟੀ ਨੰਬਰ ਸੇਮ ਹੀ ਰਹਿਣਾ, ਚਾਹੇ ਵੀ 2 ਸਾਲ ਕੰਪਨੀ ਬੰਦ ਕਰ ਦਿਓ, ਦੁਬਾਰਾ ਸ਼ੁਰੂ ਕਰ ਲਓ, ਪਰ ਦੁਬਾਰਾ ਫਿਰ ਰੈਕਟ ਉਸ ਦਿਨ ਤੋਂ ਹੀ ਬਣਨਾ ਜਿਸ ਦਿਨ ਤੋਂ ਤੁਸੀਂ ਕੰਪਨੀ ਦੁਬਾਰਾ ਔਨ ਕਰਵਾਈ ਹੈ, ਦੁਬਾਰਾ ਇੰਸ਼ੋਰੈਂਸ ਕਰਵਾਈ ਹੈ, ਦੁਬਾਰਾ ਐਕਟਿਵ ਹੋਈ। ਜੀ ਬਿਲਕੁਲ ਬਿਲਕੁਲ।
ਸਰੋਤਿਓ ਤੁਸੀਂ ਵੀ ਕਾਲ ਕਰ ਸਕਦੇ ਹੋ 408-272-5200 ਸਟੂਡੀਓ ਦਾ ਨੰਬਰ ਹੈ ਤੇ ਇਸ ਨੰਬਰ ਦੇ ਉੱਤੇ ਤੁਸੀਂ ਵੀ ਜਿਹੜੀ ਚਰਚਾ ਆਪਾਂ ਕੰਪਨੀਆਂ ਨੂੰ ਖੋਲ੍ਹਣ ਦੇ ਬਾਰੇ ਕਿਹੜੇ ਇਹਤਿਆਤ ਵਰਤਣੇ ਜ਼ਰੂਰੀ ਨੇ, ਕਿਹੜੀਆਂ ਚੀਜ਼ਾਂ ਦਾ ਖਿਆਲ ਰੱਖਣਾ ਜ਼ਰੂਰੀ ਹੈ, ਆਪਾਂ ਇਹਦੇ ਬਾਬਤ ਗੱਲਬਾਤ ਕਰ ਰਹੇ ਹਾਂ। ਇਹਦੇ ਬਾਬਤ ਗੱਲਬਾਤ ਦੇ ਵਿੱਚ ਜਾਣਕਾਰੀਆਂ ਸਾਂਝੀਆਂ ਕਰਨ ਦੇ ਲਈ, ਕੁਝ ਹੋਰ ਟੈਕਨੀਕਲ ਤੌਰ ਤੇ ਤੁਹਾਨੂੰ ਹੋਰ ਚੀਜ਼ਾਂ ਤੁਹਾਡੇ ਨਾਲ ਸ਼ੇਅਰ ਕਰਨ ਦੇ ਲਈ ਆਪਣੇ ਨਾਲ ਜੁੜੇ ਨੇ ਰਜਿੰਦਰ ਸਿੰਘ ਟਾਂਡਾ ਜੀ ਗਲੋਬਲ ਟਰੱਕ ਪਰਮਿਟਸ ਤੋਂ। ਇਹ ਜਿਹੜੇ ਗਲੋਬਲ ਟਰੱਕ ਪਰਮਿਟਸ ਵਾਲੇ ਨੇ ਪਿਛਲੇ 20 ਸਾਲ ਤੋਂ ਵੱਧ ਸਮੇਂ ਦੇ ਵਿੱਚੋਂ ਟਰੱਕ ਪਰਮਿਟਸ ਤੇ ਹੋਰ ਪਲੇਟਸ ਦੇ ਬਾਰੇ ਜਿਹੜੀਆਂ ਸੇਵਾਵਾਂ ਨੇ ਉਹ ਦੇ ਰਹੇ ਨੇ। ਇਹ ਮੌਜੂਦ ਨੇ ਹਾਈਵੇ ਇੰਟਰਸਟੇਟ 5 ਦੇ ਉੱਤੇ ਲੈਥਰੋਪ ਸਿਟੀ ਦੇ ਵਿੱਚ, ਤੇ ਉੱਥੇ ਤੁਸੀਂ ਇਹਨਾਂ ਨੂੰ ਮਿਲ ਸਕਦੇ ਹੋ। ਹੋਰ ਜਾਣਕਾਰੀ ਦੇ ਲਈ ਤੁਸੀਂ ਇਹਨਾਂ ਨੂੰ ਕਾਲ ਵੀ ਕਰ ਸਕਦੇ ਹੋ। ਨੰਬਰ ਹੈ 209-636 0880 2096360880 ਦੇ ਉੱਤੇ ਤੁਸੀਂ ਇਹਨਾਂ ਦੇ ਨਾਲ ਰਾਬਤਾ ਕਾਇਮ ਕਰਕੇ ਕੋਈ ਵੀ ਤਰ੍ਹਾਂ ਦੀ ਜਿਹੜੀ ਸਰਵਿਸ ਹੈ, ਚਾਹੇ ਤੁਸੀਂ ਪਲੇਟਸ ਲੈਣੀਆਂ ਨੇ, ਚਾਹੇ ਤੁਸੀਂ ਪਰਮਿਟਸ ਲੈਣੇ ਆ, ਆਡਿਟ ਦੇ ਬਾਰੇ ਜਾਣਕਾਰੀ ਲੈਣੀ ਹੈ, ਜਾਂ ਤੁਸੀਂ ਟੈਕਸਾਂ ਦੇ ਬਾਰੇ ਜਾਣਕਾਰੀ ਲੈਣੀ ਹੈ, ਤਾਂ ਤੁਸੀਂ ਜਾਣਕਾਰੀਆਂ ਹਾਸਲ ਕਰ ਸਕਦੇ ਹੋ। ਰਜਿੰਦਰ ਸਿੰਘ ਜੀ, ਇੱਥੇ ਆਪਾਂ ਇੱਕ ਬ੍ਰੇਕ ਦੇ ਲਈ ਰੁਕਾਂਗੇ ਜੀ। ਬ੍ਰੇਕ ਤੋਂ ਪਾਰ ਫਿਰ ਇਸੇ ਤਰ੍ਹਾਂ ਗੱਲਬਾਤ ਨੂੰ ਅੱਗੇ ਤੁਰਾਂਗੇ। ਜਿਹੜਾ ਮਸਲਾ ਉਹਦੇ ਉੱਤੇ ਗੱਲ ਇਹ ਕਰਾਂਗੇ ਕਿ ਹੁਣ ਮੰਨ ਲਓ ਆਪਾਂ ਟਰੱਕ ਵੀ ਲੈ ਲਿਆ, ਪਰਮਿਟ ਵੀ ਲੈ ਲਿਆ, ਕੰਪਨੀ ਵੀ ਖੋਲ ਰਹੀ, ਪਰ ਉਹਨੂੰ ਚਾਲੂ ਕਰਨ ਤੋਂ ਪਹਿਲਾਂ ਕਿਹੜੀ ਹੋਰ ਗੱਲ ਹੈ ਜਿਹੜੀ ਬੜੀ ਅਹਿਮ ਹੈ ਤੇ ਉਹਦਾ ਖਿਆਲ ਰੱਖਣਾ ਬੇਹੱਦ ਜ਼ਰੂਰੀ ਹੈ। ਜਲਦ ਵਾਪਸੀ ਇੱਕ ਸ਼ਾਰਟ ਬ੍ਰੇਕ ਤੋਂ ਬਾਅਦ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ।
ਬ੍ਰੇਕ ਤੋਂ ਬਾਅਦ ਇੱਕ ਵਾਰ ਮੁੜ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਪ੍ਰੋਗਰਾਮ ਦੇ ਵਿੱਚ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ ਐਸਏ ਦੇ ਨਾਲ ਤੇ ਆਪਣੇ ਨਾਲ ਇੱਕ ਵਾਰ ਮੁੜ ਤੋਂ ਜੁੜ ਚੁੱਕੇ ਨੇ ਗਲੋਬਲ ਟਰੱਕ ਪਰਮਿਟਸ ਤੋਂ ਰਜਿੰਦਰ ਸਿੰਘ ਟਾਂਡਾ ਜੀ। ਰਜਿੰਦਰ ਸਿੰਘ ਜੀ, ਬ੍ਰੇਕ ਤੋਂ ਬਾਅਦ ਸਵਾਗਤ ਹੈ ਜੀ। ਸਤਿ ਸ੍ਰੀ ਅਕਾਲ। ਸ਼ੁਕਰੀਆ। ਸਤਿ ਸ੍ਰੀ ਅਕਾਲ ਪ੍ਰਵੀਨ ਜੀ, ਤੁਹਾਨੂੰ, ਤੁਹਾਡੀ ਸਾਰੀ ਟੀਮ ਨੂੰ, ਔਰ ਸੁਣ ਰਹੇ ਸਾਰੇ ਹੀ ਪੰਜਾਬੀ ਰੇਡੀਓ ਯੂਐਸਏ ਦੇ ਦਰਸ਼ਕਾਂ ਔਰ ਸ਼ਰੋਤਿਆਂ ਨੂੰ ਜੀ ਮੇਰੇ ਵੱਲੋਂ ਬਹੁਤ ਪਿਆਰ ਔਰ ਅਦਬ ਭਰੀ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ। ਤੇ ਆਪਾਂ ਮਸਲਿਆਂ ਵੱਲ ਵਧਦੇ ਹਾਂ, ਪਰ ਉਸ ਤੋਂ ਪਹਿਲਾਂ ਆਪਣੇ ਨਾਲ ਕੁਝ ਕਾਲਰਸ ਨੇ ਜਿਹੜੇ ਜੁੜੇ ਹੋਏ ਨੇ ਤੇ ਉਹਨਾਂ ਦੀ ਰਾਏ ਨੂੰ ਵੀ ਆਪਾਂ ਪ੍ਰੋਗਰਾਮ ਦੇ ਵਿੱਚ ਸ਼ਾਮਲ ਕਰਦੇ ਹਾਂ, ਉਹਨਾਂ ਦੇ ਸਵਾਲ ਨੂੰ ਵੀ ਪ੍ਰੋਗਰਾਮ ਦੇ ਵਿੱਚ ਥਾਂ ਦਿੰਦੇ ਹਾਂ। ਇੰਦਰਜੀਤ ਸਿੰਘ ਜੀ, ਸਤਿ ਸ੍ਰੀ ਅਕਾਲ। ਇੰਦਰਜੀਤ ਸਿੰਘ ਜੀ, ਤੁਸੀਂ ਆਨ 에ਅਰ ਹੋ ਜੀ। ਹਾਂਜੀ, ਸਤਿ ਸ੍ਰੀ ਅਕਾਲ ਭਾਜੀ। ਸਤਿ ਸ੍ਰੀ ਅਕਾਲ ਜੀ। ਤੇ ਮੈਂ ਇੱਕ ਸਵਾਲ ਕਰਨਾ ਚਾਹੁੰਦਾ ਸੀ ਭਾਜੀ, ਰੇਡੀਓ ਸੁਣ ਰਿਹਾ ਸੀਗਾ ਤੇ ਮੈਂ 21 ਦੇ ਵਿੱਚ 2021 ਦੇ ਵਿੱਚ ਆਪਣੀ ਕੰਪਨੀ ਖਲਾਈ ਸੀ ਤਾਂ ਟਰੱਕ ਲੈ ਲਿਆ ਸੀ। 8 ਮਹੀਨੇ ਬਾਅਦ ਉਹ ਕੰਟੇਨਰ ਜਿਹੜਾ ਸੀਗਾ ਉਹ ਕੁਦਰਤੀ ਪਲਟ ਗਿਆ। ਉਹਦਾ ਮੇਰਾ ਐਕਸਪੀਰੀਅੰਸ ਤਾਂ 14-15 ਸਾਲ ਦਾ ਹੈ ਤੇ ਉਹ ਕੁਦਰਤੀ ਪਲਟ ਗਿਆ, ਪਰ ਉਸ ਤੋਂ ਬਾਅਦ ਫਿਰ ਮੈਂ ਟਰੱਕ ਲਿਆ ਨਹੀਂ ਅਜੇ ਤੱਕ। ਉਹ ਕੰਪਨੀ ਜਿੱਦਾਂ ਮੈਂ ਪੇ ਕਰੀ ਜਾਂਦਾ, DOT ਵਗੈਰਾ ਸਾਰਾ ਪੇ ਕਰੀ ਜਾਂਦਾ, ਤੇ ਟਰੱਕ ਲੈਣਾ ਸੀਗਾ, ਹੁਣ ਕੰਮ ਹੈ ਨੀ ਗਾ, ਇਸ ਕਰਕੇ ਮੈਂ ਵੇਟ ਕਰ ਰਿਹਾ। ਇੱਕ ਤਾਂ ਉਹਦੇ ਵਿੱਚੋਂ 3 ਸਾਲ ਬਾਅਦ ਨਿਕਲ ਜਾਂਦਾ ਐਕਸੀਡੈਂਟ, ਤੇ ਉਹਦੀ ਵੇਟ ਕਰ ਰਿਹਾ ਵੀ ਇੰਸ਼ੋਰੈਂਸ ਚਲੋ ਸਸਤੀ ਹੋ ਜਾਊਗੀ, ਤੇ ਇੱਕ ਇਹ ਵੇਟ ਕਰ ਰਿਹਾ ਵੀ ਥੋੜਾ ਜਿਹਾ ਕੰਮ ਰੇੜੇ ਪੈ ਜਾਏ ਤੇ ਫਿਰ ਮੈਂ ਟਰੱਕ ਲਵਾਂ। ਤੇ ਕੀ ਇਹ ਜਿਹੜੀ ਕੰਪਨੀ ਆ ਐਕਟਿਵ ਜਿਹੜੀ ਮੈਂ ਰੱਖੀ ਹੋਈ ਆ, ਜਾਂ ਇਹ ਮੈਂ ਸਹੀ ਰੱਖੀ ਹੋਈ ਆ ਜਾਂ ਮੈਨੂੰ ਬੰਦ ਕਰਾ ਦੇਣੀ ਚਾਹੀਦੀ ਸੀ? ਠੀਕ ਹੈ ਜੀ, ਸੁਣ ਲਓ ਹਾਂਜੀ। ਆਪਣਾ ਇਹਨਾਂ ਕੋਲ DOT ਨੰਬਰ ਬੋਲਣਾ, ਆਪਣਾ DOT ਨੰਬਰ ਬੋਲੇ ਜੀ ਤੁਹਾਡਾ। ਅੱਛਾ ਜੀ, DOT ਨੰਬਰ ਹੁਣ ਤਾਂ ਭਾਜੀ ਮੈਨੂੰ ਇੱਕਦਮ ਨਹੀਂ ਚੇਤੇ, ਮੈਂ ਗੱਡੀ ਡਰਾਈਵ ਕਰ ਰਿਹਾ। ਠੀਕ। ਇਹਨਾਂ ਨੂੰ ਕਹੋ ਭਾਈ ਸਾਹਿਬ ਜੀ, ਤੁਸੀਂ ਨਾ ਮੇਰਾ ਨੰਬਰ ਨੋਟ ਕਰ ਸਕਦੇ ਹੋ, ਮੈਨੂੰ ਕਾਲ ਕਰ ਲੈਣਾ, ਪਰ ਮੈਨੂੰ 2 ਡਾਊਟਸ ਹੈਗੇ ਇਹਦੇ ਉੱਤੇ। ਤੁਹਾਡੀ DOT ਐਕਟਿਵ ਨਹੀਂ ਰਹਿ ਸਕਦੀ। ਉਹਦਾ ਰੀਜ਼ਨ ਇਹ ਹੈਗਾ ਕਿ ਜਦੋਂ ਤੁਹਾਡੇ ਕੋਲ ਟਰੱਕ ਨਹੀਂ ਹੈ ਤੇ ਉਹਦੀ ਇੰਸ਼ੋਰੈਂਸ ਵੀ ਨਹੀਂ ਹੋਏਗੀ। ਜਦੋਂ ਇੰਸ਼ੋਰੈਂਸ ਤੁਹਾਡੇ ਕੋਲ ਨਹੀਂ ਹੁੰਦੀ ਤਾਂ ਜਿਹੜੀ ਤੁਹਾਡੀ MC ਪਰਮਿਟ ਹੈ ਉਹ ਆਟੋਮੈਟਿਕਲੀ ਇਨਐਕਟਿਵ ਹੋ ਜਾਂਦਾ। ਉਹ ਜਦੋਂ ਵੀ ਤੁਸੀਂ ਇੰਸ਼ੋਰੈਂਸ ਦੁਆਰਾ ਕਰਵਾਓਗੇ ਤੇ ਤੁਹਾਨੂੰ $80 ਸਿਰਫ ਦੇਣੇ ਪੈਣਗੇ ਜੀ। ਜਿਹੜਾ ਮੈਂ $300 ਔਰ ਵੈਟਿੰਗ ਵਾਲੀ ਗੱਲ ਕਹੀ, ਉਹ ਸਿਰਫ ਤੇ ਸਿਰਫ ਉਹਨਾਂ ਲੋਕਾਂ ਵਾਸਤੇ ਲਾਗੂ ਹੁੰਦੀ ਹੈ ਜਿਨ੍ਹਾਂ ਨੇ ਕਦੀ ਵੀ ਇੰਸ਼ੋਰੈਂਸ ਨਹੀਂ ਲਈ। ਕਿਉਂਕਿ ਤੁਸੀਂ ਇੰਸ਼ੋਰੈਂਸ ਲੈ ਚੁੱਕੇ ਹੋ, ਇੱਕ ਵਾਰੀ ਤੁਹਾਡੀ ਕੰਪਨੀ ਐਕਟਿਵ ਰਹਿ ਚੁੱਕੀ ਹੈ, ਇਸ ਕਰਕੇ ਤੁਹਾਨੂੰ ਕੇਵਲ $80 ਦੇਣੇ ਪੈਣਗੇ। ਬੇਸ਼ੱਕ ਤੁਸੀਂ 10 ਸਾਲ ਬਾਅਦ ਕੰਪਨੀ ਜਿਹੜੀ ਆ ਉਹਨੂੰ ਔਨ ਕਰਵਾ ਸਕਦੇ ਹੋ, ਤੁਹਾਡੇ ਕੋਲ ਇਹ ਰਾਈਟ ਹੈ। ਔਰ ਤੁਸੀਂ ਬਹੁਤ ਥੋੜੇ, ਸਿਰਫ $80 ਤੁਹਾਡੀ ਕੰਪਨੀ ਦੁਆਰਾ ਸਟਾਰਟ ਹੋਏਗੀ। ਪਰ ਜਿਹੜੀ ਇੱਕ ਚੀਜ਼ ਮੇਨ ਦੇਖਣ ਵਾਲੀ ਉਹ ਹੈ ਕਿ ਜੇਕਰ ਤੁਹਾਡੀ ਕਾਰਪੋਰੇਸ਼ਨ ਹੈ ਤਾਂ ਕੀ ਤੁਸੀਂ ਆਪਣੀ ਕਾਰਪੋਰੇਸ਼ਨ ਦੇ ਟੈਕਸ ਪ੍ਰੋਪਰ ਭਰ ਕੇ, ਐਨੂਅਲ ਟੈਕਸ ਭਰ ਕੇ ਆਪਣੀ ਕਾਰਪੋਰੇਸ਼ਨ ਲਾਈਵ ਰੱਖੀ ਹੈ ਕਿ ਨਹੀਂ ਰੱਖੀ ਜੀ। ਜੇਕਰ ਤੁਹਾਡੀ ਕਾਰਪੋਰੇਸ਼ਨ ਲਾਈਵ ਨਹੀਂ ਹੈ ਤਾਂ ਫਿਰ ਜਿਹੜੀ DOT ਹੈ ਉਹਦੇ ਉੱਤੇ ਕੁਐਸਚਨ ਹੋ ਸਕਦਾ। ਫਿਰ ਉਹ ਦੁਬਾਰਾ ਅਗਰ ਕੋਈ ਸੇਮ ਨਾਂ ਦੀ ਕਾਰਪੋਰੇਸ਼ਨ ਹੋਰ ਲੈ ਚੁੱਕਾ ਤੇ ਇੱਕ ਬੜਾ ਵੱਡਾ ਪੰਗਾ ਪੈ ਸਕਦਾ। ਜੇਕਰ ਤੁਸੀਂ ਕਾਰਪੋਰੇਸ਼ਨ ਆਪਣੀ ਬਚਾ ਕੇ ਰੱਖੀ ਹੈ ਤਾਂ DOT ਤੁਹਾਡੀ ਜਿਹੜੀ ਹੈ MC ਨੰਬਰ ਹੈ, ਇਹ ਬਿਲਕੁਲ ਜਦੋਂ ਵੀ ਤੁਸੀਂ ਅੱਜ ਤੋਂ ਚਾਹੇ 4 ਸਾਲ ਬਾਅਦ ਜਾ ਕੇ ਸਿਰਫ ਤੇ ਸਿਰਫ $80 ਦੇ ਕੇ MCS 150 ਅਪਡੇਟ ਆਪਣਾ ਕਰਕੇ ਤੇ DOT ਵੀ ਐਕਟਿਵ ਕਰਵਾ ਸਕਦੇ ਹੋ ਔਰ MC ਨੰਬਰ ਵੀ ਆਪਣਾ ਐਕਟਿਵ ਕਰਵਾ ਸਕਦੇ ਹੋ। ਔਰ ਕਿਸੇ ਦਾ ਕੋਈ ਮਾੜਾ ਡਿਸੀਜਨ ਨਹੀਂ। 3 ਸਾਲ ਤੋਂ ਬਾਅਦ ਤੁਹਾਡਾ ਜਿਹੜਾ ਐਕਸੀਡੈਂਟ ਹੈ ਉਹ ਰੈਕਡ ਚੋਂ ਪਰੇ ਹੋ ਜਾਣਾ। ਫਿਰ ਤੁਹਾਨੂੰ ਇੰਸ਼ੋਰੈਂਸ ਜਿਹੜੀ ਹੈ ਉਹ ਤੁਹਾਡੇ ਆਪਣੇ ਡਰਾਈਵਿੰਗ ਰੈਕਡ ਦੇ ਹਿਸਾਬ ਦੇ ਨਾਲ ਜਿਹੜੀ ਮਿਲ ਜਾਣੀ ਹੈ। ਸੋ ਤੁਹਾਡੇ 3 ਸਾਲ ਹੋ ਚੁੱਕੇ ਮੇਰੇ ਖਿਆਲ ਨਾਲ। ਪਰ ਮੇਨ ਚੀਜ਼ ਇਹ ਕਿ ਤੁਸੀਂ ਆਪਣੀ ਕਾਰਪੋਰੇਸ਼ਨ ਚੈੱਕ ਕਰੋ। ਜੇਕਰ ਕੰਪਨੀ ਤੁਹਾਡੇ ਇੰਡੀਵਿਜੂਅਲ ਪਰਸਨਲ ਨਾਮ ਤੇ ਹੈ, ਜਿਹਨੂੰ ਅਸੀਂ ਸੋਲ ਪ੍ਰੋਪਰਾਈਟਰ ਕਹਿੰਦੇ ਆ, ਫਿਰ ਕੋਈ ਇਸ਼ੂ ਨਹੀਂ। ਫਿਰ ਤੁਹਾਡੀ ਕੰਪਨੀ ਜਾਂ ਤੁਸੀਂ 20 ਸਾਲ ਬਾਅਦ ਦੁਬਾਰਾ ਸਟਾਰਟ ਕਰ ਲਓ, ਕੋਈ ਪ੍ਰੋਬਲਮ ਨਹੀਂ। ਜੇਕਰ ਤੁਹਾਡੀ ਕੰਪਨੀ ਇੱਕ ਵਾਰੀ ਐਕਟਿਵ ਹੋ ਚੁੱਕੀ ਹੈ ਤਾਂ ਦੁਬਾਰਾ ਇੰਸ਼ੋਰੈਂਸ ਦੀ ਵਜ੍ਹਾ ਕਰਕੇ ਇਨਐਕਟਿਵ ਹੋਏਗਾ ਦੂਜੀ ਵਾਰੀ, ਤੇ ਫਿਰ ਤੁਹਾਨੂੰ $80 ਦੇਣੇ ਪੈਣਗੇ, ਚਾਹੇ ਤੁਸੀਂ ਕਦੀ ਵੀ ਆਪਣੀ ਕੰਪਨੀ ਔਨ ਕਰਵਾਓ। ਜੀ, ਥੈਂਕ ਯੂ ਭਾਜੀ, ਥੈਂਕ ਯੂ। ਤੇ ਭਾਈ ਤੁਸੀਂ ਆਪਣਾ ਨੰਬਰ ਵੀ ਪਲੀਜ਼ ਦੱਸ ਦਿਓ ਉਹਨਾਂ ਨੂੰ, ਉਹਨਾਂ ਦੀ ਹੈਲਪ ਹੋ ਜਾਊਗੀ। ਹਾਂਜੀ, ਮੇਰਾ ਨੰਬਰ ਹੈਗਾ ਜੀ 2096360880। ਸਾਡੇ ਆਫਿਸ ਦਾ ਨੰਬਰ ਹੈ। ਤੁਸੀਂ ਕਾਲ ਕਰਕੇ ਮੇਰੇ ਬਾਰੇ ਜਾਂ ਕਿਸੇ ਵੀ ਪਰਮਿਟ ਸਾਡੀ ਜਿਹੜੀ ਟੀਮ ਹੈ ਉਹਨਾਂ ਨਾਲ ਗੱਲ ਕਰ ਸਕਦੇ ਹੋ। ਉਹਨੂੰ ਆਪਣੇ DOT ਨੰਬਰ ਦੇਖ ਕੇ ਤੇ ਤੁਸੀਂ ਦੱਸ ਕੇ ਤੇ ਆਪਣੀ ਇਨਫੋਰਮੇਸ਼ਨ ਲੈ ਸਕਦੇ ਹੋ। 2096360880 ਜੀ। ਤੇ ਆਪਾਂ ਅਗਲੇ ਸਵਾਲ ਦੇ ਵੱਲ ਵਧੀਏ ਹੁਣ, ਜਿਹੜਾ ਆਪਾਂ ਬ੍ਰੇਕ ਤੇ ਜਾਣ ਤੋਂ ਪਹਿਲਾਂ ਵੀ ਗੱਲ ਕੀਤੀ ਸੀ ਆਪਾਂ ਕਿ ਆਪਾਂ ਬ੍ਰੇਕ ਤੋਂ ਪਾਰ ਇਸ ਮਸਲੇ ਨੂੰ ਛੋਵਾਂਗੇ, ਇਹਦੇ ਉੱਤੇ ਗੱਲਬਾਤ ਕਰਾਂਗੇ। ਪਰਮਿਟਸ ਦੀ ਗੱਲ ਕਿ ਬਈ ਪਰਮਿਟ ਵੀ ਲੈ ਲਿਆ, ਟਰੱਕ ਵੀ ਲੈ ਲਿਆ, ਕੰਪਨੀ ਵੀ ਖੋਲ ਲਈ, ਸਾਰਾ ਕੁਝ ਕਰ ਲਿਆ, ਪਰ ਹੁਣ ਹੋਰ ਕਿਹੜੀ ਗੱਲ ਹੈ ਜਿਹਦਾ ਖਿਆਲ ਰੱਖਣਾ ਬੇਹੱਦ ਜ਼ਰੂਰੀ ਹੈ?
ਜਿਹੜੀ ਇੱਕ ਬਹੁਤ ਵੱਡੀ ਗਲਤੀ ਪ੍ਰਵੀਨ ਜੀ ਅਸੀਂ ਕਰਦੇ ਹਾਂ ਉਹ ਇਹ ਕਰਦੇ ਹਾਂ ਕਿ ਡਰੱਗ ਟੈਸਟ ਅਸੀਂ ਜਿਹੜਾ ਡਰਾਈਵਰ ਮਾਲਕ ਖੁਦ ਹੈ ਉਹ ਆਪਣੀ ਕੰਪਨੀ ਦੇ ਅੰਦਰ ਆਪਣਾ ਜਿਹੜਾ ਡਰੱਗ ਟੈਸਟ ਕਰਵਾਉਣਾ ਉਹਨੂੰ ਕੋਈ ਜ਼ਰੂਰੀ ਸਮਝਦਾ ਨਹੀਂ। ਉਹਨਾਂ ਨੂੰ ਐ ਲੱਗਦਾ ਕਿ ਮੈਂ ਕੰਪਨੀ ਦਾ ਮਾਲਕ ਹਾਂ, ਮੇਰੇ ਡਰਾਈਵਰ ਦਾ ਡਰੱਗ ਟੈਸਟ ਹੋਣਾ ਜ਼ਰੂਰੀ ਹੈ, ਮੇਰਾ ਡਰੱਗ ਟੈਸਟ ਹੋਣਾ ਕੋਈ ਜ਼ਰੂਰੀ ਨਹੀਂ, ਜਿਹੜੀ ਕਿ ਬਿਲਕੁਲ ਗਲਤ ਧਾਰਨਾ ਹੈ ਔਰ ਬਿਲਕੁਲ ਵਾਇਲੇਸ਼ਨ ਆਫ ਲਾਅ। ਜਿਹੜਾ ਵੀ ਬੰਦਾ ਆਪਣੀ ਕੰਪਨੀ ਲਈ ਡਰਾਈਵ ਕਰ ਰਿਹਾ ਉਹ ਆਪਣੀ ਕੰਪਨੀ ਦਾ ਅਸਲ ਵਿੱਚ ਡਰਾਈਵਰ ਹੈ। ਸੋ ਜੇਕਰ ਤੁਸੀਂ ਆਪਣੇ ਪਰਮਿਟ ਆਪ ਅਪਲਾਈ ਕਰ ਲੈਂਦੇ ਹੋ, ਤੁਸੀਂ ਆਪਣੇ ਪਰਮਿਟਾਂ ਦੇ ਉੱਤੇ ਆਪਣੇ ਸਾਈਨ ਲਾ ਕੇ ਤੁਸੀਂ ਕੰਪਨੀ ਰਨ ਕਰਦੇ ਹੋ ਤੇ ਬੇਸ਼ੱਕ ਤੁਸੀਂ ਇਕੱਲੇ ਖੁਦ ਮਾਲਕ ਡਰਾਈਵਰ ਹੋ ਤਾਂ ਵੀ ਤੁਹਾਡਾ ਡਰੱਗ ਟੈਸਟ ਹੋਣਾ ਜ਼ਰੂਰੀ ਹੈ। ਠੀਕ ਹੈ ਜੀ। ਸੋ ਇਹਨੂੰ ਇਸ ਤਰ੍ਹਾਂ ਆਪਾਂ ਇਹਨੂੰ ਅੱਗੇ ਤੁਰਾਂਗੇ। ਰਜਿੰਦਰ ਸਿੰਘ ਜੀ ਆਪਣੇ ਨਾਲ ਕੁਝ ਕਾਲਰਸ ਨੇ, ਆਪਾਂ ਉਹਨਾਂ ਦੇ ਸਵਾਲ ਵੀ ਲੈ ਲਈਏ। ਆਪਣੇ ਨਾਲ ਜੁੜੇ ਨੇ ਰਾਜਵੀਰ ਸਿੰਘ ਜੀ। ਰਾਜਵੀਰ ਸਿੰਘ ਜੀ ਸਤਿ ਸ੍ਰੀ ਅਕਾਲ, ਤੁਸੀਂ ਔਨ 에ਅਰ ਹੋ ਜੀ, ਆਪਣਾ ਸਵਾਲ ਕਰ ਸਕਦੇ ਹੋ। ਹਾਂਜੀ ਸਤਿ ਸ੍ਰੀ ਅਕਾਲ ਜੀ, ਕੀ ਹਾਲ ਚਾਲ ਜੀ? ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ, ਬਹੁਤ ਵਧੀਆ, ਚੜ੍ਹਦੀ ਕਲਾ ਜੀ। ਹਾਂਜੀ ਸਰ, ਇੱਕ ਜਨਰਲ ਸਵਾਲ ਸੀਗਾ ਜੀ, ਮੈਂ ਤੁਹਾਡਾ ਸ਼ੋਅ ਸੁਣ ਰਿਹਾ ਸੀਗਾ ਤਾਂ ਉਹਦੇ ਵਿੱਚ ਤੁਸੀਂ ਗੱਲ ਕਰ ਰਹੇ ਸੀਗੇ ਕਿ ਅਗਰ ਕੰਪਨੀ ਐਕਟਿਵ ਨਹੀਂ ਹੈਗੀ ਤੇ ਇੰਸ਼ੋਰੈਂਸ ਲੈਂਦੇ ਭਾਵੇਂ ਚਾਹੇ 10 ਸਾਲ ਦਾ ਹੋਵੇ। ਤੇ ਇੱਕ ਉਹਦੇ ਨਾਲ ਰਿਲੇਟਡ ਸਵਾਲ ਸੀਗਾ ਜੀ ਬਿਜ਼ਨਸ ਉਹਦੇ ਆਪਣੇ ਲਾਇਸੈਂਸ ਦਾ ਕਲਾਸ C ਦਾ। ਤੇ ਮੰਨ ਲਓ ਕਿਸੇ ਕੰਪਨੀ ਨੇ ਡਰਾਈਵਰ ਨੂੰ ਹਾਇਰ ਕਰਨਾ ਹੈ ਤਾਂ ਉਹਦੇ ਕੋਲ 4-5 ਸਾਲ ਪੁਰਾਣਾ ਜਿਹੜਾ ਆ ਉਹ ਲਾਇਸੈਂਸ ਹੈਗਾ ਕਲਾਸ C ਦਾ, ਪਰ ਉਹਨੇ ਕਦੀ ਡਰਾਈਵ ਨਹੀਂ ਕੀਤਾ ਹੈਗਾ ਟਰੱਕ, ਤੇ ਉਹਦਾ ਕੀ ਕੰਸੀਡਰ ਹੋਊਗਾ ਜੀ? ਉਹਦੀ ਇੰਸ਼ੋਰੈਂਸ ਤੇ ਘਟੇਗੀ ਜਾਂ ਫਿਰ ਉਹਨੂੰ ਜ਼ੀਰੋ ਗਿਣਿਆ ਜਾਏਗਾ? ਇਹਦਾ ਜਵਾਬ ਬੜਾ ਹਾਸੋਹੀਣਾ ਹੋ ਸਕਦਾ ਹੈ। ਉਹ ਇਸ ਤਰ੍ਹਾਂ ਕਿ ਅਗਰ ਮੈਂ ਕਾਨੂੰਨ ਦੀ ਗੱਲ ਕਰਾਂ ਤੇ ਇਹ ਬਿਲਕੁਲ ਐਕਸਪੀਰੀਅੰਸ ਵਿੱਚ ਨਹੀਂ ਆਏਗਾ ਜੇਕਰ ਮੈਂ ਕਾਨੂੰਨੀ ਗੱਲ ਕਰਾਂ। ਠੀਕ ਹੈ ਜੀ। ਜੇ ਮੈਂ ਪ੍ਰੈਕਟੀਕਲ ਗੱਲ ਕਰਾਂ ਤੇ ਇਹ ਗੱਲ ਬਿਲਕੁਲ ਹੈ ਕਿ ਕੋਈ ਵੀ ਪੰਜਾਬੀ ਖਾਸ ਕਰਕੇ ਸਾਡਾ ਸੱਜਣ 3-4 ਸਾਲ ਪੁਰਾਣਾ ਲਾਇਸੈਂਸ ਆ ਉਹਨੂੰ ਕਦੀ ਨਹੀਂ ਕਹੇਗਾ ਕਿ ਮੈਂ ਟਰੱਕ ਨਹੀਂ ਚਲਾਇਆ ਹੋਵੇਗਾ, ਮੈਂ ਟਰੱਕ ਚਲਾਇਆ, ਕਿਉਂਕਿ ਇੰਸ਼ੋਰੈਂਸ ਕੰਪਨੀ ਜਿਹੜੀ ਆ ਉਹ ਐਸਾ ਕੋਈ ਵੀ ਪਿਛਲਾ ਰੈਕਡ ਜਾ ਕੇ ਚੈੱਕ ਨਾ ਕਰਦੀ ਹੈ, ਨਾ ਉਹਦੇ ਕੋਲ ਕੋਈ ਅਥਾਰਟੀ ਹੁੰਦੀ ਹੈ। ਸੋ ਉਹ ਰੈਕਡ ਨਹੀਂ ਚੈੱਕ ਕਰਦੇ। ਸੋ ਪ੍ਰੈਕਟੀਕਲੀ ਯੈਸ, ਉਹ ਸਾਰੇ ਬੰਦੇ ਕਹਿੰਦੇ ਮੇਰਾ 4 ਸਾਲ ਐਕਸਪੀਰੀਅੰਸ ਹੈ, ਪਰ ਕਾਨੂੰਨ ਜੇਕਰ ਦੇਖਿਆ ਜਾਵੇ ਤਾਂ ਇਹ ਐਕਸਪੀਰੀਅੰਸ ਨਹੀਂ ਹੈ। ਅਗਰ ਤੁਸੀਂ ਸੱਚ ਬੋਲਦੇ ਹੋ ਤਾਂ ਤੁਹਾਡਾ ਐਕਸਪੀਰੀਅੰਸ ਨਹੀਂ ਹੈ, ਅਗਰ ਨਹੀਂ ਸੱਚ ਬੋਲਦੇ ਤਾਂ ਫਿਰ ਤੁਹਾਡਾ ਐਕਸਪੀਰੀਅੰਸ ਹੈਗਾ। ਸੋ ਇਸ ਕਰਕੇ ਇਹ 4 ਸਾਲ ਜਿਹੜੇ ਹੈਗੇ ਆ ਉਹ ਬਕਾਇਦਾ ਐਜ਼ ਏ ਜੇਕਰ ਤੁਸੀਂ ਕਹਿ ਦਿੰਦੇ ਹੋ ਇੰਸ਼ੋਰੈਂਸ ਕੰਪਨੀ ਨੂੰ ਹਾਂਜੀ ਮੈਂ ਟਰੱਕ ਚਲਾਇਆ ਤੇ ਇਹ 4 ਸਾਲ ਜਿਹੜੇ ਆ ਐਕਸਪੀਰੀਅੰਸ ਵਿੱਚ ਗਿਣੇ ਜਾਂਦੇ ਆ। ਇੰਸ਼ੋਰੈਂਸ ਕੰਪਨੀ ਦੇ ਕੋਲ ਐਸਾ ਕੋਈ ਢੰਗ ਨਹੀਂ ਹੁੰਦਾ, ਪਰ ਕਾਨੂੰਨਨ ਤੌਰ ਤੇ ਇਹ ਗੱਲ ਜਿਹੜੀ ਹੈ ਉਹ ਗਲਤ ਹੈ, ਕਿਉਂਕਿ ਜੇਕਰ ਨਹੀਂ ਐਕਸਪੀਰੀਅੰਸ ਤਾਂ ਉਹਨੂੰ ਨਾ ਹੀ ਐਕਸਪੀਰੀਅੰਸ ਮੰਨਣਾ ਚਾਹੀਦਾ। ਕਿਉਂਕਿ ਟਰੱਕਿੰਗ ਕੰਪਨੀ ਵਾਸਤੇ ਵੀ ਇਹ ਖਤਰਨਾਕ ਗੱਲ ਆ ਕਿ ਇੱਕ ਆਦਮੀ ਨੂੰ ਤੁਸੀਂ ਐਜ਼ ਐਕਸਪੀਰੀਅੰਸ ਡਰਾਈਵਰ ਪਾ ਦਿੰਦੇ ਹੋ ਪਰ ਉਹਦਾ ਐਕਸਪੀਰੀਅੰਸ ਨਹੀਂ ਹੈਗਾ ਤੇ ਉਹ ਤੁਹਾਡੀ ਕੰਪਨੀ ਲਈ ਵੀ ਜਿਹੜਾ ਉਹ ਖਤਰਾ ਹੈ। ਸੋ ਇਸ ਕਰਕੇ ਇਹ ਪ੍ਰੈਕਟਿਸ ਬਹੁਤ ਚੰਗੀ ਵੀ ਨਹੀਂ ਹੈ ਔਰ ਇਲੀਗਲ ਵੀ ਹੈ। ਠੀਕ ਹੈ, ਪਰ ਪ੍ਰੈਕਟੀਕਲੀ ਲੋਕ ਇਸ ਤਰ੍ਹਾਂ ਨਹੀਂ ਕਰਦੇ, ਉਹ ਬਕਾਇਦਾ ਇਹਨੂੰ ਐਜ਼ ਐਕਸਪੀਰੀਅੰਸ ਚਲਾਉਂਦੇ। ਜੀ ਜੀ, ਥੈਂਕ ਯੂ ਰਾਜਵੀਰ ਜੀ, ਥੈਂਕ ਯੂ ਬਹੁਤ ਬਹੁਤ। ਤੇ ਆਪਾਂ ਜਿਹੜੀ ਉਹ ਗੱਲ ਉਸ ਬੁਨਿਆਦੀ ਸਵਾਲ ਦੇ ਬਾਰੇ ਕਰਦੇ ਹਾਂ ਜੀ। ਸੋ ਪਹਿਲੀ ਗੱਲ ਤਾਂ ਹੈ ਕਿ ਤੁਹਾਡਾ ਡਰੱਗ ਟੈਸਟ ਹੋਇਆ ਹੋਣਾ ਬਹੁਤ ਜ਼ਰੂਰੀ ਹੈ। ਇਹਦੇ ਵਿੱਚ ਕੋਈ ਵੀ ਕਿਸੇ ਵੀ ਕਿਸਮ ਦੀ ਕੁਤਾਹੀ ਜਿਹੜੀ ਹੈ ਉਹ ਬਹੁਤ ਖਤਰਨਾਕ ਹੋ ਸਕਦੀ। ਜੀ ਜੀ। ਅਗਲੀ ਗੱਲ, ਜਿਹੜਾ ਬੰਦਾ ਕੈਲੀਫੋਰਨੀਆ ਵਿੱਚ ਰਜਿਸਟਰਡ ਹੈ ਤੇ ਉਹਦੀ ਕਾਰਪੋਰੇਸ਼ਨ LLC ਜਾਂ ਪਾਰਟਨਰਸ਼ਿਪ ਕੰਪਨੀ ਦੀ ਫਾਰਮ ਹੈ, ਫਿਰ ਦੁਬਾਰਾ ਜੀ ਜੀ, ਜੇਕਰ ਉਹਦੀ ਕੰਪਨੀ ਦੀ ਕਾਰਪੋਰੇਸ਼ਨ LLC ਜਾਂ ਪਾਰਟਨਰਸ਼ਿਪ ਫਾਰਮੇਸ਼ਨ ਹੈ, ਇੰਡੀਵਿਜੂਅਲ ਨੂੰ ਛੱਡ ਕੇ, ਸੋਲ ਪ੍ਰੋਪਰਾਈਟਰ ਨੂੰ ਛੱਡ ਕੇ ਅਗਰ ਉਹ ਆਪਣਾ ਡਰਾਈਵਰ ਆਪ ਹੈ ਤਾਂ ਉਹਦੀ ਇੰਪਲੋਇਰ ਪੁੱਲ ਨੋਟਿਸ ਵਿੱਚ ਉਹਦਾ ਜਿਹੜਾ ਇਨਰੋਲਮੈਂਟ ਆ ਉਹ ਹੋਣੀ ਬਹੁਤ ਜ਼ਿਆਦਾ ਜ਼ਰੂਰੀ ਹੈ। ਜੀ ਜੀ ਜੀ, ਪਰ ਕੈਲੀਫੋਰਨੀਆ ਤੋਂ ਬਾਹਰ ਵਾਲੀਆਂ ਕੰਪਨੀਆਂ ਉੱਤੇ ਔਰ ਇੰਡੀਵਿਜੂਅਲ ਕੰਪਨੀਆਂ ਉੱਤੇ ਇਹ ਸ਼ਰਤ ਲਾਗੂ ਨਹੀਂ ਹੁੰਦੀ ਜੇਕਰ ਉਹ ਇਕੱਲੇ ਡਰਾਈਵਰ ਹਨ। ਇੰਡੀਵਿਜੂਅਲ ਵਿੱਚ ਅਗਰ ਆਪਣੇ ਨਾਲ ਡਰਾਈਵਰ ਹਾਇਰ ਕਰ ਲੈਂਦੇ ਆ, ਦੂਜਾ ਡਰਾਈਵਰ, ਤਾਂ ਫਿਰ ਉਹਦੇ ਉੱਤੇ ਵੀ ਇੰਪਲੋਇਰ ਪੁੱਲ ਨੋਟਿਸ ਦੀ ਸ਼ਰਤ ਜਿਹੜੀ ਹੈ ਉਹ ਲਾਗੂ ਹੁੰਦੀ ਹੈ। ਡਰਾਈਵਰ ਕਦੀ ਵੀ ਕੋਈ ਵੀ, ਚਾਹੇ ਤੁਸੀਂ ਆਪ ਹੋ ਚਾਹੇ ਬਾਹਰਲਾ ਡਰਾਈਵਰ ਹੈ, ਨਾ ਤਾਂ ਉਹਨੂੰ ਡਰੱਗ ਟੈਸਟ ਕਰਾਉਣ ਤੋਂ ਬਗੈਰ ਟਰੱਕ ਤੇ ਚੜ੍ਹਨਾ, ਬਲਕਿ ਇਕੱਲਾ ਇਸ ਤਰ੍ਹਾਂ ਵੀ ਨਹੀਂ ਕਿ ਡਰੱਗ ਟੈਸਟ ਹੋ ਗਿਆ ਤੇ ਤੁਸੀਂ ਡਰਾਈਵਰ ਚਾੜ ਦਿਓ, ਇਹ ਵੀ ਇਲੀਗਲ ਹੈ। ਜੀ ਜੀ, ਡਰੱਗ ਟੈਸਟ ਹੋਣ ਤੋਂ ਬਾਅਦ ਚਾਹੇ 48 ਘੰਟੇ ਲੱਗਦੇ ਆ ਜਾਂ 72 ਘੰਟੇ ਲੱਗਦੇ ਜਾਂ 98 ਘੰਟੇ ਲੱਗਦੇ ਆ, ਜਦ ਤੱਕ ਉਹਦਾ ਨੈਗੇਟਿਵ ਡਰੱਗ ਟੈਸਟ ਤੁਹਾਡੇ ਹੱਥ ਵਿੱਚ ਨਹੀਂ ਆਉਂਦਾ ਉਹਨਾਂ ਤੁਸੀਂ ਡਰਾਈਵਰ ਨੂੰ ਸਟੀਅਰਿੰਗ ਤੇ ਨਹੀਂ ਫੜਾ ਸਕਦੇ। ਜੀ ਜੀ, ਸੋ ਅਕਸਰ ਸਾਡੇ ਬੰਦੇ ਕੀ ਕਰਦੇ ਆ ਕਿ ਡਰਾਈਵਰ ਨੂੰ ਡਰੱਗ ਟੈਸਟ ਕਰਾਉਣ ਤੋਂ ਬਾਅਦ ਤੋੜ ਦਿੰਦੇ ਆ, ਪਰ ਕਈ ਵਾਰੀ ਇਦਾਂ ਹੁੰਦਾ ਕਿ 2 ਦਿਨ ਬਾਅਦ ਜਦੋਂ ਰਿਜ਼ਲਟ ਆਉਂਦਾ ਤੇ ਉਹ ਪੋਜ਼ਿਟਿਵ ਹੁੰਦਾ। ਇਨ ਦਾ ਮੀਨ ਟਾਈਮ ਡਰਾਈਵਰ 2 ਸਕੇਲਾਂ ਉੱਤੇ ਆਲਰੇਡੀ ਪੁੱਲ ਹੋ ਚੁੱਕਾ ਹੁੰਦਾ ਤੇ ਫਿਰ ਇਹੋ ਜਿਹੇ ਕੇਸ ਵਿੱਚ ਕੰਪਨੀ ਬੰਦ ਹੁੰਦੀ ਆ। ਮੈਂ ਇਹ ਵੀ ਗੱਲ ਨਾਲ ਦੱਸ ਦਿਆਂ,
ਠੀਕ ਹੈ, ਇਹੋ ਜਿਹਾ ਰਹਿਤ ਕੋਈ ਨਹੀਂ ਗੀ, ਰਹਿਤ ਨਹੀਂ ਦਿੰਦੇ, ਫਿਰ ਉਹ ਤੁਹਾਨੂੰ ਰਹਿਤ ਨਹੀਂ ਮਿਲਦੀ। ਇਸ ਕਰਕੇ 91 ਜਾਓ 10-20 ਹਜ਼ਾਰ ਦੀ ਪੈਨਲਟੀ ਪਾਉਂਦੇ ਆ ਜਾਂ ਤੁਹਾਡੀ ਕੰਪਨੀ ਬੰਦ ਕਰਦੇ, ਕਿਉਂਕਿ ਬਈ ਇੱਕ ਬਹੁਤ ਵੱਡੀ ਵਾਇਲੇਸ਼ਨ ਆ। ਹਜੇ ਤੁਸੀਂ ਆਪਣਾ ਡਰੱਗ ਟੈਸਟ ਨਾ ਕਰਵਾਇਆ ਹੋਵੇ, ਉਹਨੂੰ ਥੋੜਾ ਜਿਹਾ ਹਜੇ ਮਾੜਾ ਮੋਟਾ ਕਹ ਲਓ ਕਿ ਤਰਸ ਖਾ ਲੈਂਦੇ ਆ, ਪਰ ਡਰਾਈਵਰ ਦਾ ਡਰੱਗ ਟੈਸਟ ਨਾ ਹੋਇਆ ਹੋਵੇ ਤੇ ਤੁਸੀਂ ਉਹਨੂੰ ਰੋਡ ਤੇ ਪਾ ਦਿਓ, ਜਾਂ ਤੁਹਾਡੇ ਕੋਲ ਨੈਗੇਟਿਵ ਰਿਜ਼ਲਟ ਨਾ ਹੋਵੇ, ਤੁਸੀਂ ਉਹਨੂੰ ਰੋਡ ਤੇ ਪਾ ਦਿਓ, ਤਾਂ ਸਮਝ ਲਓ ਤੁਸੀਂ ਆਪਣੇ ਕਹਿ ਲਓ ਵੀ ਸੁਸਾਈਡ ਦੇ ਉੱਤੇ ਆਪ ਸਿਗਨੇਚਰ ਕਰ ਰਹੇ ਹੋ। ਸੋ ਇਹ ਗਲਤੀ ਨਹੀਂ ਕਰਨੀ ਚਾਹੀਦੀ। ਠੀਕ ਹੈ ਜੀ। ਸੋ ਅਗਲੀ ਚੀਜ਼ ਹੈ ਕਿ ਰੈਂਡਮ ਵਿੱਚ ਇਨਰੋਲਮੈਂਟ। ਜਦੋਂ ਵੀ ਤੁਸੀਂ ਡਰੱਗ ਟੈਸਟ ਕਰਵਾਉਣਾ ਆ ਤੇ ਨਾਲ ਤੁਹਾਡੀ ਰੈਂਡਮ ਦੀ ਇਨਰੋਲਮੈਂਟ ਉਸ ਡਰਾਈਵਰ ਦੀ ਵੀ ਹੋਣੀ ਜ਼ਰੂਰੀ ਹੈ। ਬਹੁਤ ਵਾਰੀ ਇਦਾਂ ਦੇ ਕੇਸ ਮੈਂ ਦੇਖਦਾ ਕਿ ਬੰਦੇ ਕਿਸੇ ਲੈਬ ਕੋ ਜਾ ਕੇ $100 ਦੇ ਕੇ ਡਰੱਗ ਟੈਸਟ ਕਰਵਾ ਲੈਂਦੇ ਆ ਤੇ ਉਹਨਾਂ ਨੂੰ ਲੱਗਦਾ ਕਿ ਮੈਂ ਕਾਨੂੰਨੀ ਤੌਰ ਤੇ ਸਹੀ ਹੋ ਗਿਆ। ਇਹ ਗੱਲ ਬਿਲਕੁਲ ਗਲਤ ਹੈ। ਡਰੱਗ ਟੈਸਟ ਹੋਣਾ ਇੱਕ ਪਾਰਟ ਹੈ, ਉਹਦੀ ਰੈਂਡਮ ਇਨਰੋਲਮੈਂਟ ਤੋਂ ਭਾਵ ਹੁੰਦਾ ਕਿ ਉਸ ਕੰਪਨੀ ਦਾ ਜਿਹੜੀ ਰੈਂਡਮ ਕੰਪਨੀ ਹੈ, ਉਹਨਾਂ ਨੇ ਜਿੰਨੇ ਟੋਟਲ ਡਰਾਈਵਰ ਉਹਨਾਂ ਦੇ ਪੂਲ ਵਿੱਚ ਹਨ, ਉਹਦਾ 50% ਹਰ ਸਾਲ ਰੈਂਡਮਲੀ ਪੁੱਲ ਕਰਨੇ ਹੁੰਦੇ ਆ, ਸਾਲ 'ਚ 4 ਵਾਰੀ। ਠੀਕ ਹੈ। ਸੋ ਉਹਦੇ ਵਿੱਚ ਤੁਹਾਡਾ ਨਾਂ ਹੋਣਾ ਜ਼ਰੂਰੀ ਹੈ। ਜੇਕਰ ਤੁਹਾਡਾ ਨਾਂ ਨਹੀਂ ਹੈਗਾ ਤੇ ਜਦੋਂ DOT ਅਫਸਰ ਆਉਂਦਾ ਉਹ ਕਹਿੰਦਾ ਮੈਨੂੰ ਰੈਂਡਮ ਇਨਰੋਲਮੈਂਟ ਸਰਟੀਫਿਕੇਟ ਦਿਖਾਓ। ਸੋ ਰੈਂਡਮ ਇਨਰੋਲਮੈਂਟ ਸਰਟੀਫਿਕੇਟ ਜਿਹੜਾ ਉਹ ਤੁਹਾਡੇ ਕੋਲ ਹੋਣਾ ਚਾਹੀਦਾ। ਤੁਹਾਡਾ ਡਰੱਗ ਟੈਸਟ ਹੋਣਾ ਇੱਕ ਅਲੱਗ ਚੀਜ਼ ਹੈ। ਡਰੱਗ ਟੈਸਟ ਨੂੰ ਰੈਂਡਮ ਇਨਰੋਲਮੈਂਟ ਬਿਲਕੁਲ ਨਹੀਂ ਸਮਝਣਾ। ਰੈਂਡਮ ਇਨਰੋਲਮੈਂਟ ਤੁਹਾਡੀ ਇੱਕ ਇਨਰੋਲਮੈਂਟ ਆ ਉਸ ਪ੍ਰੋਗਰਾਮ ਦੇ ਵਿੱਚ। ਡਰੱਗ ਟੈਸਟ ਜਿਹੜਾ ਉਹ ਪ੍ਰੀ ਇੰਪਲੋਇਮੈਂਟ ਡਰੱਗ ਟੈਸਟ ਆ, ਉਹ ਇੱਕ ਕੁਆਲੀਫਿਕੇਸ਼ਨ ਜਿਹੜੀ ਹੈ ਉਹ ਤੁਹਾਡੀ, ਜਿਵੇਂ ਤੁਹਾਡਾ ਡਰਾਈਵਿੰਗ ਲਾਇਸੈਂਸ ਜ਼ਰੂਰੀ ਹੈ, ਤੁਹਾਡਾ ਮੈਡੀਕਲ ਕਾਰਡ ਜ਼ਰੂਰੀ ਹੈ, ਇਸੇ ਤਰ੍ਹਾਂ ਤੁਹਾਡਾ ਪ੍ਰੀ ਇੰਪਲੋਇਮੈਂਟ ਡਰੱਗ ਟੈਸਟ ਜ਼ਰੂਰੀ ਹੈ। ਉਹ ਇੱਕ ਅਲੱਗ ਚੀਜ਼ ਹੈ। ਪਰ ਤੁਹਾਡਾ ਉਸ ਪ੍ਰੋਗਰਾਮ ਜੇ EPN ਦੇ ਵਿੱਚ ਤੁਹਾਡਾ ਇਨਰੋਲਮੈਂਟ ਹੋਣਾ ਜ਼ਰੂਰੀ ਹੈ। ਇਵੇਂ ਹੀ ਤੁਹਾਡਾ ਡਰੱਗ ਟੈਸਟਿੰਗ ਦੀ ਰੈਂਡਮ ਪ੍ਰੋਗਰਾਮ ਵਿੱਚ, ਚਾਹੇ ਤੁਸੀਂ ਆਪ ਡਰਾਈਵਰ ਹੋ, ਚਾਹੇ ਤੁਸੀਂ ਇੱਕ ਡਰਾਈਵਰ ਹਾਇਰ ਕੀਤਾ, ਹਰ ਇੱਕ ਉਹ ਡਰਾਈਵਰ ਜਿਹੜਾ ਕੰਪਨੀ ਨਵਾਂ ਟਰੱਕ ਰੋਡ ਤੇ ਲੈ ਕੇ ਜਾ ਰਿਹਾ ਔਰ ਉਹ ਕਲਾਸ A ਲਾਇਸੈਂਸ ਉਹਦੇ ਕੋਲ ਹੈਗਾ, ਉਹ 55,000 ਤੋਂ ਉੱਪਰ ਟਰੱਕ ਰਨ ਕਰ ਰਿਹਾ, ਉਹਨੂੰ ਰੈਂਡਮ ਇਨਰੋਲਮੈਂਟ 'ਚ ਇਨਰੋਲ ਹੋਣਾ ਜ਼ਰੂਰੀ। ਜੀ ਬਿਲਕੁਲ ਬਿਲਕੁਲ। ਤੇ ਆਪਾਂ ਆਫਰ ਕਿਸੇ ਜਦੋਂ ਆਪਾਂ ਗੱਲਬਾਤ ਕਰ ਰਹੇ ਸੀ, ਤੁਸੀਂ ਕਿਸੇ ਫਰਾਡ ਦੇ ਬਾਰੇ ਗੱਲਬਾਤ ਸ਼ੇਅਰ ਕਰ ਰਹੇ ਸੀ ਉਦੋਂ, ਕਿ ਫਰਾਡ ਨਵੀਂ ਕਿਸਮ ਦਾ ਜਾਂ ਜੀ ਪ੍ਰਵੀਨ ਜੀ, ਵੈਸੇ ਤਾਂ ਜੀ ਬਹੁਤ ਸਾਰੇ ਫਰਾਡ ਬਾਰੇ ਗੱਲ ਕਰਦੇ ਰਹਿੰਦੇ ਅਕਸਰ। ਇੱਕ ਨਵਾਂ ਫਰਾਡ ਜਿਹੜਾ ਆਇਆ ਉਹ ਰੀਸੈਂਟਲੀ ਕੁਝ ਦਿਨਾਂ ਤੋਂ ਮੈਂ ਦੇਖ ਰਿਹਾ ਕਿ ਤੁਹਾਨੂੰ ਫੈਡਰਲ ਮੋਟਰ ਕੈਰੀਅਰ ਤੋਂ ਇੱਕ ਚਿੱਠੀ ਆਉਂਦੀ ਹੈ। ਠੀਕ ਹੈ ਜੀ। ਠੀਕ ਹੈ। ਜਿਸ 'ਚ ਲਿਖਿਆ ਹੁੰਦਾ ਕਿ ਜਿਹੜਾ ਫੈਡਰਲ ਮੋਟਰ ਕੈਰੀਅਰ ਦੀ ਸਾਈਟ ਹੈ ਉਹਦਾ ਨਾਮ ਹੈਗਾ fmcsa.dot.gov। ਜੀ ਜੀ। ਜਾਂ ਉਹਦਾ ਦੂਜਾ ਇੱਕ ਹੈਗਾ safer.fmcsa.dot.gov। ਇਹਦੇ ਨਾਲ ਦੀਆਂ ਬਹੁਤ ਸਾਰੀਆਂ ਸਾਈਟਸ ਜਿਹੜੀਆਂ ਆ ਉਹ ਇੰਨੀਆਂ ਸਿਮਿਲਰ ਆ ਵੀ ਕਈ ਵਾਰੀ ਸਾਨੂੰ ਵੀ ਭੁਲੇਖਾ ਲੱਗ ਜਾਂਦਾ। ਫॉर ਐਗਜ਼ਾਮਪਲ ਜਿਹੜੀ ਅੱਜ ਮੇਰੇ ਕੋਲ ਇੱਕ ਲੈਟਰ ਆਈ ਹੈ ਉਹ ਹੈਗਾ ਕਿ fmcsa.gov। ਜੀ ਜੀ। fmcsa.gov ਜਿਹੜੀ ਲੈਟਰ ਆ ਉਹ ਬਿਲਕੁਲ ਇਸ ਤਰ੍ਹਾਂ ਸ਼ੋ ਹੁੰਦੀ ਹੈ ਕਿ ਇਹ ਬਕਾਇਦਾ ਇੱਕ ਕਿਸੇ ਫੈਡਰਲ ਮੋਟਰ ਕੈਰੀਅਰ ਤੋਂ ਲੈਟਰ ਆਈ ਹੈ, ਜਿਹਦੇ ਵਿੱਚ ਲਿਖਿਆ ਹੁੰਦਾ ਕਿ ਸਾਨੂੰ ਆਪਣਾ MCS 150 ਫਾਰਮ ਭੇਜੋ ਤੇ ਨਾਲ ਸਾਨੂੰ ਆਪਣਾ ਪਿਨ ਨੰਬਰ ਜਿਹੜਾ ਲਿਖ ਕੇ ਭੇਜੋ। ਉਹ ਠੀਕ ਹੈ। ਜਦਕਿ ਅਸਲ ਵਿੱਚ ਇਹ ਉਲਟ ਹੈ। ਫੈਡਰਲ ਮੋਟਰ ਕੈਰੀਅਰ ਨੇ ਸਾਨੂੰ ਪਿਨ ਨੰਬਰ ਮੇਚਾ ਭੇਜਣਾ ਹੁੰਦਾ। ਫੈਡਰਲ ਮੋਟਰ ਕੈਰੀਅਰ ਦੇ ਕੋਲ ਪਿਨ ਹੁੰਦਾ, ਉਹ ਸਾਨੂੰ ਪਿਨ ਭੇਜਦਾ ਸਾਡੀ ਰਿਕੁਐਸਟ ਉੱਤੇ ਕਿ ਸਾਨੂੰ ਸਾਡਾ ਪਿਨ ਨੰਬਰ ਦਿੱਤਾ ਜਾਵੇ। ਅਸੀਂ ਕਦੀ ਵੀ ਫੈਡਰਲ ਮੋਟਰ ਕੈਰੀਅਰ ਨੂੰ ਰਿਵਰਸ ਨਹੀਂ ਭੇਜਣਾ ਹੁੰਦਾ ਪਿਨ। ਠੀਕ ਹੈ। ਜਦ ਕਿ ਅੱਜ ਸਾਡੇ ਕੋਲ ਇੱਕ ਲੈਟਰ ਆਇਆ ਜਿਹੜਾ ਕਿ ਇੰਨਾ ਸਿਮਿਲਰ ਆ ਫੈਡਰਲ ਮੋਟਰ ਕੈਰੀਅਰ ਦੇ ਲੈਟਰ ਹੈਡ ਦੇ ਨਾਲ ਕਿ ਉਹਨੂੰ ਪਛਾਣਨਾ ਸਾਨੂੰ 20 ਸਾਲ ਦੇ ਐਕਸਪੀਰੀਅੰਸ ਤੋਂ ਬਾਅਦ ਵੀ ਔਖਾ। ਔਰ ਜਿਸ ਤਰ੍ਹਾਂ ਉਹਦੀ ਵਰਡਿੰਗ ਹੈ ਉਹ ਬਿਲਕੁਲ ਇੰਜ ਲੱਗਦਾ ਕਿ ਜਿਵੇਂ ਫੈਡਰਲ ਮੋਟਰ ਕੈਰੀਅਰ ਦੀ ਆ। ਸਾਨੂੰ ਕਸਟਮਰ ਦੀ ਕਾਲ ਆਈ ਕਿ ਮੇਰਾ MCS 150 ਅਪਡੇਟ, ਮੈਨੂੰ ਉਹਦਾ ਫਾਰਮ ਭੇਜੋ ਤੇ ਨਾਲ ਮੈਨੂੰ ਮੇਰਾ ਪਿਨ ਨੰਬਰ ਦਿਓ। ਸਾਡੇ ਲਈ ਇਹ ਗੱਲ ਥੋੜੀ ਜਿਹੀ ਹਜਮ ਕਰਨੀ ਔਖੀ ਸੀ ਕਿ ਅਸੀਂ ਫੈਡਰਲ ਮੋਟਰ ਕੈਰੀਅਰ ਵਾਸਤੇ ਇਹ ਫਾਈਲਿੰਗਸ ਕਰਨੀਆਂ ਹੁੰਦੀਆਂ, ਬੰਦੇ ਨੇ ਇਹ ਫਾਰਮ ਕੀ ਕਰਨਾ, ਉਹਨੂੰ ਕੋਈ ਲੋੜ ਹੀ ਨਹੀਂ ਪੈਂਦੀ। 7 ਜਦੋਂ ਉਹਨੂੰ ਪੁੱਛਿਆ ਕਿ ਭਾਈ ਤੈਨੂੰ ਕੀ ਲੋੜ ਪਈ ਇਹਦੀ, ਉਹਨੇ ਲੈਟਰ ਭੇਜੀ ਕਿ ਮੈਨੂੰ ਫੈਡਰਲ ਮੋਟਰ ਕੈਰੀਅਰ ਦੀ ਲੈਟਰ ਆਈ, ਉਹਨਾਂ ਨੇ ਮੰਗਿਆ ਮੇਰੇ ਕੋਲ ਜੀ। ਉਹ ਜਦੋਂ ਲੈਟਰ ਮੰਗਾਈ ਗਈ ਫਿਰ ਸਾਡੇ ਲਈ ਗੱਲ ਹਜਮ ਕਰਨੀ ਬੜੀ ਔਖੀ ਸੀ ਕਿ ਫੈਡਰਲ ਮੋਟਰ ਕੈਰੀਅਰ ਇਹ ਗੱਲ ਕਿਉਂ ਮੰਗਾਏਗਾ। ਫਿਰ ਜਦੋਂ ਉਹਨੂੰ ਬਹੁਤ ਧਿਆਨ ਨਾਲ ਘੋਖ ਕੇ ਦੇਖਿਆ ਗਿਆ ਤੇ ਫੈਡਰਲ ਮੋਟਰ ਕੈਰੀਅਰ ਦਾ fmcsa.gov ਐਡਰੈਸ ਸੀ, ਜਿੱਤੋਂ ਕਿ ਸਾਨੂੰ ਇਹ ਗੱਲ ਪਤਾ ਲੱਗੀ ਕਿ ਸੋ ਇਸ ਕਰਕੇ ਬਹੁਤ ਹੀ ਧਿਆਨ ਰੱਖਣੀ ਤੁਹਾਨੂੰ ਜਦੋਂ ਵੀ ਕੋਈ ਲੈਟਰ ਆਉਂਦੀ ਆ, ਕਿਸੇ ਵੀ ਤਰ੍ਹਾਂ ਦੀ ਕੋਈ ਡਾਕੂਮੈਂਟ ਮੰਗਿਆ ਜਾਂਦਾ, ਕਿਉਂਕਿ ਫਰਾਡ ਜਿਹੜਾ ਆ ਪਿਛਲੇ 1 ਸਾਲ ਦੇ ਵਿੱਚ, ਜੇਕਰ ਮੈਂ ਪਿਛਲੇ ਸਾਲਾਂ ਦਾ ਮੁਕਾਬਲਾ ਗੱਲ ਕਰਾਂ ਤੇ
50-100% ਨਹੀਂ, 500-700-1000% ਬੁੱਕ ਚੁੱਕਾ। ਠੀਕ ਹੈ ਜੀ। ਆਪਾਂ 10-20 ਜੀ ਰਜਿੰਦਰ ਸਿੰਘ ਜੀ ਆਪਣੇ ਨਾਲ ਕੁਝ ਕਾਲਰ ਨੇ, ਆਪਾਂ ਉਹਨਾਂ ਦੇ ਸਵਾਲ ਵੀ ਲੈ ਲਈ, ਕਿਤੇ ਰਹਿ ਨਾ ਜਾਣ, ਸਮਾਂ ਆਪਣਾ ਸਮਾਪਤੀ ਵਾਲੀ ਹੈ। ਹਰਮਨਜੀਤ ਸਿੰਘ ਜੀ ਤੁਸੀਂ ਆਨਰ ਹੋ ਜੀ, ਸਤਿ ਸ੍ਰੀ ਅਕਾਲ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਸਾਰਿਆਂ ਨੂੰ ਜੀ। ਮੇਰਾ ਬਾਈ ਜੀ ਨੂੰ ਸਵਾਲ ਸੀਗਾ, ਵੈਸੇ ਸਵਾਲ ਤਾਂ ਇਹਨੇ ਜਵਾਬ ਤਾਂ ਆਪਣੇ ਆਪ ਹੀ ਦੇ ਦਿੱਤੇ, ਪਰ ਫਿਰ ਵੀ ਮੈਂ ਨਾ ਗੱਡੀ ਡਰਾਈਵ ਕਰਦਾ, ਮੈਂ ਨਿਕਲ ਜਾਣਾ ਆ ਜਾਣਾ, ਸੋ ਮੈਂ ਕਲੀਅਰ ਨਹੀਂ ਹੋਇਆ। ਤਾਂ ਮੇਰੇ ਕੋਲੇ ਬਾਈ ਜੀ ਕੰਪਨੀ 2020 ਦੀ ਬਣਾਈ ਹੋਈ ਹੈ। ਮੈਂ ਜਿਵੇਂ ਆਮ ਆਪਾਂ ਨੂੰ ਕਹਿੰਦੇ ਦੋ ਕੰਪਨੀ ਬਣਾ ਲਓ, ਕੰਪਨੀ ਪੁਰਾਣੀ ਹੋ ਜਾਂਦੀ, ਮੈਂ ਉਸ ਹਿਸਾਬ ਨਾਲ ਬਣਾ ਛੱਡੀ ਆ। ਤਾਂ ਬਾਈ ਜੀ ਨੇ ਜਿਵੇਂ ਦੱਸਿਆ ਵੀ MC ਪਰਮਿਟ ਲੈਣਾ, DOT ਮੇਰੇ ਕੋਲੇ ਹੈਗਾ, MC ਪਰਮਿਟ ਵਗੈਰਾ ਕੁਛ ਨਹੀਂ ਲਿਆ, ਕੋਈ ਟਰੱਕ ਨਹੀਂ ਲਿਆ, ਪਰ ਮੈਂ ਉਹ ਸਿਰਫ ਸਟੈਲ ਨੂੰ ਮੈਂ ਮਤਲਬ $800 ਦੇ ਕੇ ਮਤਲਬ ਰੀਨਿਊ ਕਰੀ ਜਾਂਦੇ ਆ, 0 ਉਹਦੇ ਵਿੱਚ ਫਾਈਨੈਂਸ ਕਰਕੇ ਆਪਾਂ। ਸੋ ਉਹਦਾ ਫਾਇਦਾ ਹੈ ਜਾਂ ਉਹਨੂੰ ਬੰਦ ਕਰਾ ਦਿੱਤਾ ਜਾਵੇ? ਤੁਹਾਡਾ ਮੈਂ ਫਾਈਨਲ ਡਿਸੀਜਨ ਕਰ ਲਿਆ। ਭਾਜੀ ਮੇਰੇ ਖਿਆਲ ਨਾਲ ਇਹਦਾ ਬਿਲਕੁਲ ਵੀ ਕੋਈ ਬੈਨੀਫਿਟ ਨਹੀਂ ਹੈ, ਕਿਉਂਕਿ ਬਿਲਕੁਲ ਤੁਸੀਂ $800 ਆਪਣਾ 4 ਸਾਲ ਚ ਖੂਜ ਪਾਇਆ ਮੇਰੇ ਖਿਆਲ ਨਾਲ। ਇਹ ਆਪਾਂ ਗੱਲ ਕਰੀਏ ਹਟਿਆ ਇਹਦੇ ਬਾਰੇ। ਜੀ ਇਹ ਬਿਲਕੁਲ ਤੁਸੀਂ ਆਪਣਾ ਪੈਸੇ ਕਲੀਅਰ ਨਹੀਂ ਸੀਗਾ। ਹਾਂਜੀ, ਮੈਨੂੰ ਮੈਂ ਕਿਹਾ ਕਲੀਅਰ ਨਹੀਂ ਹੋਇਆ ਸੀ, ਕਿਉਂਕਿ ਮੈਂ ਗੱਡੀ ਮੈਂ ਕੰਮ ਕਰਦਾ ਇਹੋ ਜਿਹਾ, ਮੈਂ ਡਿਲੀਵਰੀ ਕਰਦਾ ਹੈਗਾ ਨਾਲ, ਮੈਂ ਉੱਤਰ ਜਾਂਦਾ। ਕੋਈ ਨਾ ਮੈਂ ਬਿਲਕੁਲ ਵੀ ਰਿਕਮੈਂਡ ਨਹੀਂ ਕਰਾਂਗਾ ਕਿ ਤੁਸੀਂ ਉਹਨੂੰ ਕਰੋ, ਕਿਉਂਕਿ ਜੇਕਰ ਤੁਹਾਨੂੰ ਪਤਾ ਹੀ ਨਹੀਂ ਕਿ ਤੁਸੀਂ ਕੰਪਨੀ ਕਦੋਂ ਸਟਾਰਟ ਕਰਨੀ ਹੈ, ਕਦੋਂ ਟਰੱਕ ਲੈਣਾ, ਇਹ $800 ਆਪਣਾ ਬਿਲਕੁਲ ਖੂਜ ਪਾਉਣ ਵਾਲੀ ਗੱਲ ਹੈ। ਮੈਂ ਨਹੀਂ ਸਮਝਦਾ ਕਿ ਇਹਦੀ ਕੋਈ ਲੋੜ ਹੈ, ਕਿਉਂਕਿ ਜਿੰਨੇ ਤੁਸੀਂ ਪੈਸੇ 4-5 ਸਾਲ ਚ ਖਰਾਬ ਕਰਤੇ ਆ, ਇੰਨੇ 3 ਕੰਪਨੀਆਂ ਹੋਰ ਖੁੱਲ ਜਾਣੀਆਂ ਸੀ। ਜੀ ਬਿਲਕੁਲ ਜੀ। ਦੂਸਰੀ ਗੱਲ ਇਹ ਮੈਂ ਤੁਹਾਨੂੰ ਪੁੱਛਣਾ ਚਾਹੁੰਦਾ, ਜਿਹੜਾ ਇਹਨੂੰ ਬੰਦ ਕਰਾਇਆ ਜਾਵੇ ਜਾਂ ਇਹਨੂੰ ਮਤਲਬ ਕੀ ਕੀਤਾ ਜਾਵੇ ਇਹਨੂੰ? ਜਿਹੜੀ ਕਾਰਪੋਰੇਸ਼ਨ ਆ ਉਹਦਾ ਲਾਸਟ ਟੈਕਸ ਭਰ ਕੇ, ਜਿਹਦਾ 23 ਦਾ ਤੁਸੀਂ ਟੈਕਸ ਭਰ ਕੇ, ਉਹ ਕਿਉਂਕਿ ਤੁਸੀਂ ਉਹਦੇ ਅੰਡਰ ਕੋਈ ਲੈਣ ਦੇਣ ਨਹੀਂ ਕੀਤਾ, ਉਹ ਪਿਛਲੇ ਸਾਲ ਦਾ ਟੈਕਸ ਭਰਵਾ ਕੇ ਉਹਨੂੰ ਕਾਰਪੋਰੇਸ਼ਨ ਨੂੰ ਬੰਦ ਕਰਤਾ ਜਾਵੇ। DOT ਨੰਬਰ ਜਿਹੜਾ ਆ ਉਹਨੂੰ ਵੀ MCS 150 ਇੱਕ ਫਾਰਮ ਹੁੰਦਾ, ਜਿਹੜਾ ਵੀ ਤੁਹਾਡਾ ਏਜੰਟ ਹੈਗਾ ਉਹਨੂੰ ਕਹਿ ਕੇ ਉਹਨੂੰ ਕੰਪਨੀ ਨੂੰ ਆਊਟ ਆਫ ਸਰਵਿਸ ਭੇਜ ਕੇ, ਤੇ ਉਹ ਫਾਰਮ ਛੋਟਾ ਜਿਹਾ ਫਾਰਮ ਹੁੰਦਾ, ਉਹਨੂੰ ਫੈਕਸ ਕਰਵਾ ਦਿਓ ਤੇ ਕੰਪਨੀ ਜਿਹੜੀ ਇਹ ਬੰਦ ਹੋ ਜਾਏਗੀ। ਠੀਕ ਹੈ ਜੀ, ਬੜੀ ਮਿਹਰਬਾਨੀ। ਥੈਂਕ ਯੂ ਹਰਮਨਜੀਤ ਜੀ, ਥੈਂਕ ਯੂ। ਓਕੇ, ਧੰਨਵਾਦ ਜੀ ਤੁਹਾਡਾ। ਕੋਈ ਗੱਲ। ਸੋ ਇਸ ਤਰ੍ਹਾਂ ਹੁੰਦਾ ਜੀ, ਕਈ ਵਾਰੀ ਸਰੋਤੇ ਸੁਣ ਰਹੇ ਹੁੰਦੇ, ਪਰ ਆਪਣੇ ਕੰਮ ਰਜੇਵੇਂ ਵੀ ਹੁੰਦੇ ਉਹਨਾਂ ਦੇ, ਜਿਹਦੇ ਕਰਕੇ ਉਹ ਗੱਲ ਲੰਘ ਜਾਂਦੀ ਹੈ। ਸੋ ਬਿਲਕੁਲ ਆਪਣਾ ਜਿਹੜਾ ਸਮਾਂ ਰਜਿੰਦਰ ਸਿੰਘ ਜੀ ਉਹ ਸਮਾਪਤੀ ਵਾਲਾ ਜਾਂਦੇ ਜਾਂਦੇ ਵਾਈਂਡ ਅਪ ਦੇ ਵਿੱਚ ਫਰਾਡ ਦੇ ਬਾਰੇ ਜੇ ਕੁਝ ਕਹਿਣਾ ਚਾਹੁੰਦੇ ਤੁਸੀਂ? ਹਾਂਜੀ ਬਿਲਕੁਲ ਜੀ, ਮੈਂ ਇੱਕੋ ਗੱਲ ਕਹਿਣੀ ਚਾਹੁੰਦਾ ਕਿ ਜਿਹੜੀ ਆਪਾਂ ਗੱਲ ਕਰ ਰਹੇ ਸੀ, ਮੈਂ ਉਹਨੂੰ ਕੰਟੀਨਿਊ ਕਰਾਂਗਾ, ਕਿ ਥੋੜੀ ਜਿਹੀ ਬਸ 1 ਮਿੰਟ ਚ ਮੁਕਾ ਦੇਣੀ ਹੈ। ਕਿ ਜਦੋਂ ਵੀ ਤੁਹਾਨੂੰ ਕੋਈ ਲੈਟਰ ਆਉਂਦਾ ਹੈ, ਉਹ ਕਿੰਨਾ ਵੀ ਸਿਮਿਲਰ ਕਿਸੇ ਡਿਪਾਰਟਮੈਂਟ ਨਾਲ ਕਿਉਂ ਨਾ ਹੋਵੇ, ਠੀਕ ਹੈ, ਉਹਨੂੰ ਬਿਲਕੁਲ ਵੀ ਉੱਤੇ ਕੋਈ ਵੀ ਐਕਸ਼ਨ ਲੈਣ ਤੋਂ ਪਹਿਲਾਂ, ਖਾਸ ਕਰਕੇ ਆਪਣੀ ਕੋਈ ਇਨਫੋਰਮੇਸ਼ਨ ਭੇਜਣ ਤੋਂ ਪਹਿਲਾਂ ਤੇ ਜਾਂ ਕਿਸੇ ਕਿਸਮ ਦਾ ਚੈੱਕ ਦੇਣ ਤੋਂ ਪਹਿਲਾਂ। ਜੀ ਤੇ ਇੱਕ ਹੋਰ ਗੱਲ ਕਿ ਕਾਲ ਜਿਹੜੀਆਂ, ਕੋਈ ਵੀ ਕਿਸੇ ਕਿਸਮ ਦੀ ਕਾਲ ਜਿਹੜੀ ਤੁਹਾਨੂੰ ਆਉਂਦੀ ਹੈ, ਉਹਦੇ ਉੱਤੇ ਫੋਨ ਦੇ ਉੱਤੇ ਕਦੀ ਵੀ ਕ੍ਰੈਡਿਟ ਕਾਰਡ ਨਾ ਦਿੱਤਾ ਜਾਵੇ। ਠੀਕ ਹੈ ਜੀ। ਕਦੀ ਵੀ ਆਪਣੀ ਇਨਫੋਰਮੇਸ਼ਨ ਨਾ ਦਿੱਤੀ ਜਾਵੇ, ਕਿਉਂਕਿ ਇਹ ਤੁਹਾਨੂੰ ਪਤਾ ਹੀ ਨਹੀਂ ਕਿਹੜੀ ਕਾਲ ਤੁਹਾਨੂੰ ਕਿੱਥੋਂ ਆ ਰਹੀ ਹੈ। ਇਸ ਕਰਕੇ ਇਹ ਤੁਹਾਡੀਆਂ ਸਾਰੀਆਂ ਸੀਕ੍ਰੇਟ ਇਨਫੋਰਮੇਸ਼ਨ ਹੁੰਦੀਆਂ। ਜਦੋਂ ਵੀ ਕਾਲ ਆਉਂਦੀ ਹੈ, ਉਹਨੂੰ ਇੱਕੋ ਗੱਲ ਕਹੇ, ਭਾਈ ਮੈਨੂੰ ਇਹ ਲੈਟਰ ਭੇਜੋ ਜਾਂ ਮੈਨੂੰ ਈਮੇਲ ਕਰੋ। ਠੀਕ ਹੈ। ਹਾਂ, ਇੱਕ ਸਿਰਫ ਤੇ ਸਿਰਫ ਤੁਹਾਨੂੰ ਕਾਲ ਆਉਂਦੀ ਹੈ CHP ਤੋਂ। ਠੀਕ ਹੈ ਜੀ। ਜਾਂ ਫੈਡਰਲ ਮੋਟਰ ਕੈਰੀਅਰ ਤੋਂ ਤੁਹਾਡਾ ਨਿਊ ਇੰਟਰੈਂਟ ਆਡਿਟ ਦੀ, ਸਿਰਫ ਉਹ ਜਿਹੜੀ ਉਹਦੇ ਵਿੱਚ ਤੁਸੀਂ ਪੁਲਿਸ ਕੋ ਬਕਾਇਦਾ, ਪੁਲਿਸ ਵਾਲੇ ਉਹਦਾ ਨਾਂ, ਉਹਦਾ ਬੈਜ ਨੰਬਰ ਪੁੱਛ ਸਕਦੇ ਹੋ। ਔਰ ਤੁਹਾਨੂੰ ਇਹ ਵੀ ਹੱਕ ਆ ਕਿ ਤੁਸੀਂ ਉਹਨੂੰ ਕਹਿ ਸਕਦੇ ਹੋ ਕਿ ਮੈਨੂੰ ਆਪਣਾ ਕਾਰਡ ਭੇਜ। ਉਹ ਤੁਹਾਨੂੰ ਵੈਸੇ ਨਾਰਮਲ ਚੰਗੇ ਪੁਲਿਸ ਵਾਲੇ ਜਿਹੜੇ ਆ, ਉਹ ਤੁਹਾਨੂੰ ਬਕਾਇਦਾ ਜਦੋਂ ਨਿਊ ਇੰਟਰੈਂਟ ਪ੍ਰੋਗਰਾਮ ਆਉਂਦਾ, ਉਹ ਤੁਹਾਨੂੰ ਆਪਣੇ ਕਾਰਡ ਦੀ ਖਿੱਚ ਕੇ ਤੁਹਾਨੂੰ ਟੈਕਸਟ ਮੈਸੇਜ ਕਰਦੇ ਆ ਕਿ ਭਾਈ ਮੈਂ ਫਲਾਨਾ ਬੰਦਾ ਬੋਲਦਾ, ਮੈਨੂੰ ਕਾਲ ਕਰ। ਉਹਨੂੰ ਉਹ ਮੰਗਵਾ ਕੇ ਵੈਰੀਫਾਈ ਕਰਕੇ ਫਿਰ ਦੁਬਾਰਾ ਉਹਨਾਂ ਨਾਲ ਗੱਲ ਕਰਨੀ ਸ਼ੁਰੂ ਕਰੋ। ਅਦਰਵਾਈਜ਼ ਕਿਸੇ ਵੀ ਬੰਦੇ ਨਾਲ ਨਾਰਮਲੀ ਨਾ ਫੋਨ ਦੇ ਉੱਤੇ ਉਹਨੂੰ ਕੋਈ ਇਨਫੋਰਮੇਸ਼ਨ ਦਿਓ ਤੇ ਨਾ ਹੀ ਕਿਸੇ ਲੈਟਰ ਦਾ ਜਵਾਬ ਚੈੱਕ ਦੀ ਫਾਰਮ ਵਿੱਚ ਜਾਂ ਆਪਣੀ ਇਨਫੋਰਮੇਸ਼ਨ ਦੀ ਫਾਰਮ ਵਿੱਚ ਕਿਸੇ ਆਪਣੇ ਜਿਹੜੇ ਪ੍ਰੋਫੈਸ਼ਨਲ ਤੁਹਾਡੇ ਜਿੰਨੇ ਵੀ ਤੁਹਾਡੇ ਏਜੰਟ ਹੈਗੇ, ਜਿਹੜਾ ਬੰਦਾ ਸਮਝਦਾ ਇਸ ਚੀਜ਼ ਨੂੰ, ਉਹਨੂੰ ਪੁੱਛਣ ਤੇ ਦੱਸਣ ਤੋਂ ਬਗੈਰ ਜਿਹੜਾ ਉਹ ਪੈਸੇ ਨਾ ਦੇਣ। ਜੀ ਰਜਿੰਦਰ ਸਿੰਘ ਜੀ, ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਇਹਨਾਂ ਜਾਣਕਾਰੀਆਂ ਦੇ ਲਈ। ਸ਼ੁਕਰੀਆ ਜੀ, ਸ਼ੁਕਰੀਆ ਤੁਹਾਡਾ ਔਰ ਤੁਹਾਡੀ ਸਾਰੀ ਟੀਮ ਦਾ ਬਹੁਤ ਬਹੁਤ ਸ਼ੁਕਰੀਆ। ਜੀ ਅੱਜ ਦੇ ਇਸ ਸ਼ੋਅ ਦੇ ਵਿੱਚ ਆਪਣੇ ਨਾਲ ਜੁੜੇ ਸਨ ਰਜਿੰਦਰ ਸਿੰਘ ਟਾਂਡਾ ਜੀ, ਗਲੋਬਲ ਟਰੱਕ ਪਰਮਿਟਸ ਤੋਂ। ਇਹ ਆਪਣੇ ਨਾਲ ਜੁੜੇ ਸਨ। ਇਹਨਾਂ ਕੋਲੇ ਪਿਛਲੇ 20 ਸਾਲ ਦਾ ਤਜਰਬਾ ਹੈ, 20 ਸਾਲ ਤੋਂ ਵੱਧ ਸਮੇਂ ਦਾ ਤਜਰਬਾ ਹੈ ਟਰੱਕ ਦੇ ਪਲੇਟਸ ਤੇ ਪਰਮਿਟਸ ਦੇ ਮਾਮਲੇ ਦੇ ਵਿੱਚ। ਆਡਿਟਸ ਦੇ ਬਾਰੇ ਕੋਈ ਜਾਣਕਾਰੀ ਚਾਹੁੰਦੇ ਹੋ, ਨਵੀਂ ਕੰਪਨੀ ਖੋਲ੍ਹਣੀ ਹੈ, ਕੋਈ ਸਮਝ ਨਹੀਂ ਆ ਰਿਹਾ ਕੀ ਕੁਝ ਚਾਹੀਦਾ, ਕੀ ਡਾਕੂਮੈਂਟਸ ਚਾਹੀਦੇ ਨੇ, ਤੁਸੀਂ ਇਹਨਾਂ ਦੇ ਨਾਲ ਰਾਬਤਾ ਜਿਹੜਾ ਉਹ ਕਾਇਮ ਕਰ ਸਕਦੇ ਹੋ। ਇਹਨਾਂ ਦਾ ਜਿਹੜਾ ਨੰਬਰ ਆ, ਆਪਾਂ ਵੈਸੇ ਵੀ ਪਹਿਲਾਂ ਵੀ ਤੁਹਾਡੇ ਨਾਲ ਸ਼ੇਅਰ ਕੀਤਾ ਸੀ, 2096360880 ਇਹਨਾਂ ਦਾ ਨੰਬਰ ਹੈ, 209
636 0880 ਇਹਨਾਂ ਦਾ ਨੰਬਰ ਹੈ। ਇਸ ਨੰਬਰ ਤੇ ਤੁਸੀਂ ਇਹਨਾਂ ਨਾਲ ਰਾਬਤਾ ਕਾਇਮ ਕਰ ਸਕਦੇ ਹੋ। ਜੇਕਰ ਤੁਸੀਂ ਪਹੁੰਚਣਾ ਚਾਹੁੰਦੇ ਹੋ ਇਹਨਾਂ ਦੇ ਆਫਿਸ ਦੇ ਵਿੱਚ, ਤਾਂ ਹਾਈਵੇ ਇੰਟਰਸਟੇਟ 5 ਦੇ ਉੱਤੇ ਲੈਥਰੋਪ ਦੇ ਵਿੱਚ ਇਹਨਾਂ ਦਾ ਦਫ਼ਤਰ ਹੈ। ਤੁਸੀਂ ਗਲੋਬਲ ਟਰੱਕ ਪਰਮਿਟਸ ਵਾਲਿਆਂ ਦੇ ਨਾਲ ਟਰੱਕਾਂ ਦੇ ਪਰਮਿਟ ਤੇ ਟਰੱਕਾਂ ਦੀ ਜਿਹੜੀਆਂ ਪਲੇਟਸ ਨੇ, ਟੈਕਸ, ਆਡਿਟਸ ਜਾਂ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਦੇ ਲਈ ਤੁਸੀਂ ਇਹਨਾਂ ਦੇ ਨਾਲ ਰਾਬਤਾ ਕਾਇਮ ਕਰ ਸਕਦੇ ਹੋ। ਇੱਕ ਵਾਰ ਮੁੜ ਤੋਂ ਤੁਹਾਡਾ ਸਾਰਿਆਂ ਦਾ ਤੇ ਰਜਿੰਦਰ ਸਿੰਘ ਟਾਂਡਾ ਜੀ, ਤੁਹਾਡਾ ਵੀ ਵਿਸ਼ੇਸ਼ ਤੌਰ ਤੇ ਧੰਨਵਾਦ ਜੀ। ਸ਼ੁਕਰੀਆ ਜੀ, ਸ਼ੁਕਰੀਆ, ਬਹੁਤ ਬਹੁਤ ਧੰਨਵਾਦ ਜੀ।